ਅੱਛਾ ਲੱਗਾ ਸ਼ੋ, ਘਰ ਭਾਬੀ ਨੇ ਪਸੰਦ ਕੀਤਾ, ਓਕੇ। ਮੈਨੂੰ ਦਿਖਾਉਣਾ ਇੱਥੇ ਤੁਹਾਨੂੰ ਕਿਹੜੀ ਫਿਲਮ ਮਿਲਦੀ ਹੈ, ਇਹੀ ਕੁਛ ਮੈਂ ਇੱਥੇ। ਕੋਈ ਬੰਦਾ ਧੋਤੀ ਨੂੰ ਐ ਵੱਟ ਦੇ ਰਿਹਾ, ਤੇ ਇਹੋ ਜਿਹਾ ਬੰਦਾ ਐਵੇਂ। ਗੋਲਡੀ ਫਾਲੇ ਨੇ ਕਿਹਾ ਸੀਗਾ, ਉਹਨਾਂ ਨੇ ਬਲੈਕ ਚੈੱਕ ਦਿੱਤਾ ਵਾ। ਹਾਂ, ਉਹਨਾਂ ਕਿਹਾ ਜਿੰਨੇ ਜਾਨੀ ਸਾਹਿਬ ਦਿਲ ਕਰਦਾ ਭਰ ਲਓ, ਲੇਕਿਨ ਬੋਲੇ ਇੱਥੋਂ ਸਾਈਡ ਤੋਂ ਨਹੀਂ ਲੈਣੀ। ਐ ਅਡਣੇ ਬੋਲ ਬੋਲੇ ਆ। अस्सलामुअलैकुम नाज़रीन, मैं साजिद मिठापुरी ਤੇ ਤੁਸੀਂ ਦੇਖ ਰਹੇ ਹੋ ਸੱਜਾਦ ਦੇ ਨਿਊ ਆਫੀਸ਼ੀਅਲ टी10 ਦਾ ਐਪੀਸੋਡ 971ਵਾਂ, ਜਿਹਦੇ ਵਿੱਚ ਸਾਰੇ ਦੋਸਤ ਮੇਰੇ ਨਾਲ ਜਨਾਬ ਦਾਨਿਸ਼ ਸਾਹਿਬ, ਫਰੀਦ ਸਾਹਿਬ ਤਾੜੀ ਹੋ ਗਈ ਆ। ਫਰੀਦ ਕਿਤੇ ਕਬੂਤਰ ਨਹੀਂ ਛੱਡੇ, ਪੂੜੀਆਂ ਲਵਾਏ ਨਾ ਫਟਾਫਟ। ਫੈਸਲ ਰਾਮੇ ਸਾਹਿਬ ਚੱਲ ਆਏ ਕੀ ਚਾਂਦ ਸਾਹਿਬ ਆਏ ਵੀ ਪੂਰਾ ਐਕਟਿਵ ਹੋ ਕੇ ਤੈਨੂੰ ਕਿਹਾ ਚੈਲੰਜ ਵਾਲਾ ਸ਼ੋਅ ਹੀ। ਚੈਲੰਜ ਉਹਨੇ ਮੈਂ ਐਕਸੈਪਟ ਨਹੀਂ ਕੀਤਾ। ਅੱਲਾ ਇਹ ਗਾਵਾ ਫਰੋ ਜੀ, ਨਾਮ ਲੈਣਾ, ਨਾਮ ਤਾਂ ਲੈ ਨਾ ਮੇਰਾ। ਕਾਲੂ, ਤੁਹਾਡੀਆਂ ਮੁਹੱਬਤਾਂ ਦਾ, ਤੁਹਾਡੇ ਪਿਆਰ ਦਾ ਬਹੁਤ ਬਹੁਤ ਸ਼ੁਕਰੀਆ। ਬੜੇ ਗੱਡੀ ਲੱਗੀ ਅੱਜੀ ਉਹ ਮੈਂ ਲਿਆਂਦੀ ਨਹੀਂ ਅੱਜ, ਹੋਰ ਕਰਾ ਦੇ ਕੋਈ ਨਹੀਂ। ਕਾਲੂ ਤੇਰੇ ਤੋਂ ਚੰਗਾ ਐਂਕਰ ਨਹੀਂ ਹੋਇਆ, ਚਲੋ ਤੇਰਾ ਸਟਾਰਟ ਹੀ ਆ। ਇੱਕ ਮਿੰਟ ਸਬਰ ਤੇ ਕਰ ਲਓ ਫੈਸਲ ਸਾਹਿਬ, ਅਸੀਂ ਬੈਠੇ ਨਾ ਜਰਾ ਵੇਖਿਓ। ਦੇਖੋ ਜ਼ਰਾ, ਇਹ ਮਿੱਠਾ ਨਹੀਂ, ਮਿੱਠਾ ਬਚਨ ਹੈ। ਹਾਂ ਚਲੋ ਕੀ ਹੈ ਜੀ, ਮੈਂ ਮਿੱਠਾ ਬਚਨ। ਇਹ ਤੇਰੀਆਂ ਗੱਲਾਂ ਨੇ ਮੈਨੂੰ ਫੈਨ ਬਣਾਉਣਾ ਵਾ। ਹਾਂ ਤਾਂ ਮੈਂ ਦੱਸਦਾ ਹੀ। ਨਾਜ਼ਰੀਨ, ਜਿਸ ਤਰ੍ਹਾਂ ਕਿ ਕਿਉਂ ਸੁੱਟਿਆ ਜਾਂਦਾ, ਇੱਕ ਟੌਪਿਕ ਸੁੱਟਿਆ ਜਾਂਦਾ, ਪਹਿਲੇ ਤੇ ਤੁਹਾਨੂੰ ਇੱਕ ਸ਼ੇਰ ਸੁਣਾਵਾਂ। कहता अब समझा तेरे रुखसार पे तिल के निशान का। क्या बात है, परेशानी में घबरा गया यार, सच्ची मुझे दाद देती है। कि अब समझा तेरे रुखसार पे तिल के निशान का। ਗੱਡੀ ਅੱਛਾ ਆਓ ਕਿਤੇ ਹਾਸਾ ਪਵਾਉਣ ਵਾਲਾ ਵਾ। नहीं मेरी गल ਜੇ ਅੰਦਰ ਕਿਤੇ ਭਗਾਨਾ नहीं नहीं, मैं कालू ਦੇ ਨਾਲ ਆ। ਤੇ ਪਗਾਰ ਤੇ ਲੈਦਾ ਇੱਥੇ ਕਨਾਤ ਲਾਓ, ਲੈਦਾ ਸ਼ੋ ਕਰ ਲਓ। ਚੱਲ ਇਹ ਮੁਨਾਫਕ ਛੱਡ ਦਿਓ ਭਾਜੀ, ਨਹੀਂ ਛੱਡਣੀ, कैसा फुल्ले ਸਕੂਟੇ ਵਰਗਾ ਮੂੰਹ ਚ ਖੜਦੇ ਹੋ। ਸ਼ੁਰੂ ਕਰ ਚੱਲ। अब समझा तेरे रुखसार पे तिल के निशान का मतलब। ਓਏ, दिल के निशान का मतलब। वाह वाह वाह। ਵਾਹ ਵਾਹ ਬੈਠਾ ਜੀ। ਹਾਂਜੀ। ਇਹ ਨਾਲ ਸਮਝਾਵਾਂਗੇ ਵੀ ਜਿਹੜੀ ਗੱਲ ਕਰਾਂਗੇ 110% ਸ਼ੋਲਡ ਦਲੀਲ ਦੇ ਨਾਲ ਗੱਲ ਕੀਤੀ ਜਾਏਗੀ। ਅਸੀਂ ਕੋ ਭਾਈ ਉਹ ਨਹੀਂ ਹੈਗਾ ਵੀ ਜਿਹੜੀ ਗੱਲ ਕਰਦੇ ਰਹੀ। अब मैं समझा तिल पे निशान का मतलब की सीगा। अब समझा अब समझा तेरे रुखसार पे मेरे रुखसार पे तिल के नहीं, रुखसार पता कि नन्ना मुन्ना जो ਹੁੰਦਾ ਵਾ ਹੈ, ਨੰਨਾ ਮੁੰਨਾ ਜਿਹਾ ਇਹ ਤਾਂ ਸਾਰ ਕੋਲ ਹੁੰਦਾ ਹੈ। चल अच्छा, ਇਹ ਤੇ ਹਾਥੀ ਦੀ ਝੁਲਗੀ ਜਿਹੜਾ ਮੂੰਹ ਆ। ਔਰ अब समझा तेरे रुखसार पे तेरे रुखसार पे तिल के निशान का मतलब, तिल के निशान का मतलब दौलत हुस्न पर दौलत हुस्न पे दरबार बिठा रखा है। वाह वाह, ਗੱਡੀ ਆਪਣੀ ਹੈ। ओके कोई कह दो अच्छा, अब मैं समझा तेरे रुखसार पे तिल का मतलब, तिल पे निशान का मतलब। नहीं, मैं तिल पे तो कह रही। अब समझा तेरे अब मैं समझा ਓ ਯਾਰ ਸਮਝ ਗਏ ਆ ਅਸੀਂ ਭਾਈ, ਅੱਗੇ ਚੱਲ। डोंट रप टू, डोंट रप टू। ਅਸੀਂ ਤੇਰੀ ਵਜ੍ਹਾ ਚ ਕੀਤਾ ਪੁੱਤ। ਇਹਨੂੰ ਤਾਂ ਸਹੀ ਕਰ ਰਹੇ ਹੋ ਫਰੀਦ, ਉਹਦਾ ਸਹੀ ਕਰਾ ਰਹੇ ਸੀ। ਅੱਛਾ ਲੱਗਾ ਸ਼ੋ, ਘਰ ਭਾਬੀ ਨੇ ਪਸੰਦ ਕੀਤਾ, ਓਕੇ। ਮੈਨੂੰ ਦਿਖਾਉਣਾ ਇੱਥੇ ਤੁਹਾਨੂੰ ਕਿਹੜੀ ਫਿਲਮ ਮਿਲਦੀ ਹੈ, ਇਹੀ ਕੁਛ ਮੈਂ ਇੱਥੇ। ਮੈਨੂੰ ਦਿਖਾਉਣਾ ਵੀ ਤੇਰੀ ਕੋਈ ਤਨਖਾਹ ਵੱਧ ਜਵੇ, ਤੇਰਾ ਕੋਈ ਤੇਰੇ ਘਰ ਤੈਨੂੰ ਕੋਈ ਜਗ੍ਹਾ ਮਿਲ ਜਵੇ, ਕੋਈ ਹੌਂਡਾ 125 ਤੂੰ ਪੀ ਕਰਕੇ ਘਰ ਜਾਵੇਂ, ਮੈਨੂੰ ਦਿਖਾਉਣਾ ਵਾ। ਉਹ ਤੂੰ ਆਹੀ ਬੂਸਟ ਪਾਉਣੀ ਆ, ਤੂੰ ਆਹੀ ਪੈਂਟ, ਮਜ਼ੀਦ ਥੱਲੇ ਆ ਸਕਦਾ ਵਾ, ਤਾਹਾ ਚੱਲ ਕੇ ਸਾਨੂੰ ਪਾਲ ਲਈ। ਹਾਂ 25 ਸਾਲ ਹੋਈ, 25 ਸਾਲਾਂ ਬਾਅਦ ਜਾ ਕੇ ਉਸਤਾਦ ਜੀ ਨੂੰ ਗੋਲਡਨ ਵੀਜ਼ਾ ਮਿਲਿਆ। ਆ ਦੇਖ ਤਾਂ ਸਾਰੇ ਹਿੱਟ ਸ਼ੋ ਦੇ ਕੇ ਥੱਲੇ ਆਏ ਆ। ਇਹ ਵੀ ਨਹੀਂ ਕਰੋਗੇ ਘਰ ਹੋਏ ਬੇਟੇ। ਉਹ ਤੇਰੇ ਕੋ ਸੜਨ ਡਿਆ ਜੀ, ਆਓ ਮੈਨੂੰ ਨਜ਼ਰ ਆਉਂਦੇ ਆ ਤੇ ਆ ਬਾਲੇ ਸੜਨ ਡਿਆ ਵਾ। ਐ ਨੁੱਕਰ ਤੇ ਜਾਣਾ ਨੂੰ 1.5 ਕਿਲੋ ਬਰਨੌਲ ਦੇ ਮੈਂ ਸਾਈਡ ਤੇ ਲਾਉਣੀ, ਸਾਰਾ ਸੜ ਗਿਆ। ਚੱਲ 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 ਚੱਲ। ਤੇ ਸ਼ੇਰ ਤਾਂ ਕੀ ਕਹਿੰਦੇ ਤੁਸੀਂ ਭਾਜੀ? ਅੱਛਾ ਮੈਂ ਲਿੰਕ ਸੁੱਟਾਂਗਾ ਜੀ। ਸ਼ੇਰ ਯਾਰ ਮਤਲਬ ਸਹੀ ਕਰਵਾ सब कह दो। ਹਾਂ अब मैं समझा तेरे रुखसार पे तिल का मतलब। ਹਾਂ, ਤੂੰ ਨਾ ਫਰੀਦ, ਤੂੰ ਤਾਂ ਹੈ ਤਾਂ ਮੇਰਾ ਭਰਾ ਹੀ ਆ, ਤੂੰ ਸਾਈਡ ਮੇਰੀ ਮੱਲੀ ਹੋਈ ਆ, ਤੂੰ ਬਾਹਰ ਗੇਟ ਤੇ ਖੜਾ ਹੋ ਜਾ। क्यों? ਨੰਗ ਤਾਂ ਵੜਦਾ, ਗਲਤੀਆਂ ਸਹੀ ਕਰਾਇਆ ਕਰ। ਤੇਰੀ ਗਲਤੀ ਨੇ ਕਿੰਨੇ ਪੈਸੇ ਹੋਣੇ? ਸਟੈਂਡ ਚਲਾਤਾ ਗਏ ਦਾ ਆਹ ਮੋਟਰਸਾਈਕਲ ਜੈ ਜੀ ਕਾਲਰ ਸਿੱਧਾ ਕਰ ਲਓ ਭਾਜੀ, ਸਿਗਰਟ ਨੂੰ ਸੱਜਿਆ ਤੇ ਫੜ ਲਓ ਭਾਜੀ। यार चाह तो कह यार। ਕਹਿੰਦੇ ਨੇ ਚਾਹ ਦਾ, ਕਹਿੰਦਾ ਨਹੀਂ ਆਰਫ ਚਾਹ ਵਾਲਾ ਤਾਂ ਸੁਣ ਲਓ ਤਾਂ। ਆ ਚਾਹ ਵਾਲੀ। ਅੱਛਾ ਜੀ, ਲਿੰਕ ਸੁੱਟਾਂਗੇ ਜੀ। हाँ। ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ। तू ना कर, तू अली कर। ਅਗਲੀ ਕਰ आहो ਅੱਲਾ ਦੀ ਕਸਮ ਹੈ, ਉਹ ਤਾਂ ਸੈਟ ਰੀਡ ਕਰਤੀ ਮੈਂ अब समझा, सब कह दो, सब कह दो, ਉਹ ਕਿੰਨਾ ਪਿੱਛੇ ਆ ਤੂੰ ਭਰਾਵਾ। सब कह दो। ऐसी है ਯਾਰ गल। ਇਦਾਂ ਦਾ ਪਤਾ ਕੈਦੀਆਂ ਦੀ ਬਾਤ ਨਹੀਂ ਆਉਂਦੀ। ਉਹ ਚ ਨਾ ਟਿੱਕੀ ਲੈ ਕੇ ਚੜਦਾ, ਟਿੱਕੀ ਇਹ ਕੈਦੀਆਂ ਸਾਰਿਆਂ ਨੂੰ ਕਿੱਥੇ ਇਦਾਂ ਦਾ ਬੰਦਾ ਨਾ ਰੋਡ ਦੇ ਉੱਤੇ ਮੰਜੀ ਇਸ ਤੋਂ ਡਾ ਕੇ ਬੰਦਾ ਵੀ ਆਉਂਦੇ ਜਾਂਦੇ ਨੇ, ਸਿਰਫ ਇਹ ਕਹਿ ਲਵੇ ਭਾਜੀ ਸਟੈਂਡ ਚੁੱਕ ਲਓ।
ਯਾਰ ਪੰਚਾਇਤ ਭਲਾ ਕਿਹੜੀ ਗੱਲ ਛਿੱਤਰ ਪੈਣ ਹੁੰਦੇ ਸਟੈਚੂ ਨਾਲ ਗੰਦਾ ਮਜ਼ਾਕ ਕੀਤਾ ਯਾਰ ਕੋਈ ਬੰਦਾ ਨਾ ਫਿਰ ਸਟੈਚੂ ਵੀ ਇਸ਼ਾਰਾ ਕਰਦਾ ਵੇ ਉਹ ਕੋਈ ਬੰਦਾ ਧੋਤੀ ਨੂੰ ਐ ਵੱਟ ਦੇ ਰਿਹਾ ਉਹਦੇ ਇਹੋ ਜਿਹਾ ਬੰਦਾ ਹੈ यार एक मिनट दोबारा करें ਆ ਉਹ ਧੋਤੀ ਨੂੰ ਵੱਟ ਦੇ ਰਿਹਾ ਤੇ ਦੂਰ ਬੈਠ ਅੱਛਾ ਇੱਕ ਜਗ੍ਹਾ ਤਾਂ ਜਲਦੀ ਸੀ ਸੈਨ ਕਰਨੇ ਸੀ ਤਾਂ ਕੰਨ ਨਾਲੋਂ ਪਿੰਸਲ ਲਾਈ ਨਹੀਂ ਆਇਆ ਹੀ ਕਰ ਵੀ ਸਾਈਕਲ ਉਹਦਾ ਪੈਦਲ ਲੈ ਕੇ ਦੌੜੀ ਜਾਣਗੇ ਕਹਿੰਦੇ ਉੱਪਰ ਬੈਠਾ ਟਾਈਮ ਨਹੀਂ ਆਇਆ ਇੱਧਰ ਡੇਲਾ ਭਾਈ ਦਾ ਮਜ਼ਾਕ ਨਾਲ ਡੇਲਾ ਨਹੀਂ ਪਾਉਂਦੇ ਓਏ ਚੁੰਡੀ ਕਿਉਂ ਵੱਢਣੇ ਆ ਔਰ ਇਹ ਨਹੀਂ ਰਾਦਾ ਕਿਤੇ ਚੱਲ ਪ੍ਰੀਸਾ ਲਿੰਕ ਸੁਟਾਂਗੇ ਕਿ ਮੈਨੂੰ ਕੋਈ ਗੱਲ ਦੀ ਸਮਝ ਨਹੀਂ ਆਈ ਦੇਖੋ ਕਿਊ ਮੋਬਾਈਲ ਹੈ ਜਿਹੜਾ ਉਹਦੀ ਮਸ਼ਹੂਰੀ ਉਹ ਜਿਹੜਾ ਮੁੰਡਾ ਮੌਲਾ ਜੱਟ ਨਹੀਂ ਆ ਹੀਰੋ ਅਰਬਾਜ਼ ਖਾਨ ਕੀ ਨਾਮ ਫਵਾਦ ਖਾਨ ਫਵਾਦ ਖਾਨ ਉਹ ਫਵਾਦ ਆਲਮ ਨੇ ਵੀ ਉਹਦੀ ਮਸ਼ਹੂਰੀ ਦਿੱਤੀ ਆ ਉਹ ਫਵਾਦ ਖਾਨ ਨੇ ਆਲਮ ਨਹੀਂ ਹੈ ਵਿੱਚ ਇੱਥੇ ਆ ਜਾ ਪੁੱਤ ਆ ਜਾ ਤੇਰੇ ਰਲ ਕੋ ਪੈਣ ਦੀ ਇੱਥੇ ਆ ਜਾ ਨਹੀਂ ਤੇਰੇ ਵਾਲੀ ਗੱਲ ਨਹੀਂ ਸਹੀ ਦਾ ਤੂੰ ਉਹ ਸਹੀ ਕਰਾਣ ਡਿਆ ਹੋਰ ਸੀਟ ਤੇ ਬੈਠਾ ਆਵਾਮ ਹੌਟ ਸੀਟ ਕੀ ਦੱਸ प्लीज Hot seat- जॉन यार मेरी गल सुनो सड़ो ना कालू साहब जो ਉਹ ਯਾਰ ਉਹਦਾ ਤਲਫਜ਼ ਸਹੀ ਕਰਾਣ ਡਿਆ ਵਾ ਸੁਣਦਾ ਨਹੀਂ ਸਹੀ ਨਹੀਂ ਕੱਲ ਆਪ ਜਿਹੜੇ ਉਹ ਕੀ ਸੀ ਨਰਜੀ ਮੈਂ ਤੂੰ ਆ ਚੁੱਪ ਵੀ ਤੂੰ ਧੂਆ ਪੈਣਾ ਸੀ ਤੇਰੇ ਲਓ ਜੀ ਡੱਕਾ ਵੱਜ ਗਿਆ ਸੀ ਇਹ ਇੱਥੇ ਸਿਰਫ ਸਾਡਾ ਸਾਲ ਕੱਢਣ ਆਏ ਉਹ ਚਾਰ ਕੱਢਣ ਦੀ ਇਹ ਸਾਲ ਕੱਢਣ ਦੇ ਇਹ ਅਸੀਂ ਐਪਰੀਸ਼ੀਏਟ ਕਰ ਰਹੇ ਹਾਂ ਯਾਰ ਮਿੱਠਾ ਲਓ ਜੀ ਕੱਲ ਨੂੰ ਇੱਥੇ ਬੈਠਾ 5 ਵੱਡੀਆਂ ਜੁਗਤਾਂ ਕਰਦੇ ਨੇ ਫਰੀਦ ਸਾਹਿਬ ਜੀ ਸਾਹਿਬ ਤੁਹਾਨੂੰ ਜਾਂ ਮੈਨੂੰ ਕਿਸੇ ਨੂੰ ਵੀ गड्डी मिठे दी गड्डी ਕਾਹਦੀ ਲੱਗ ਗਈ ਕਾਹਦੀ ਫਾੜ ਤੈਨੂੰ ਗੱਡੀ ਦਾ ਯਾਰ ਲੱਗ ਗਈ ਗੱਡੀ ਉਹ ਤੇਰੇ ਮੈਂ ਘਰ ਖੜੀ ਕਰਦਾ ਵਾਂ। ਇਹ ਗੱਲ ਕਰਨੇ ਆ ਨਾ ਕਿ 5 ਜੁਗਤਾਂ ਕਰ ਦੇਵੇ ਤੇ ਮੈਂ 10 ਕਰਾਂਗੇ ਜੀ 10 ਕਰਾਂਗੇ ਜੀ ਗੱਡੀ ਲੱਗ ਗਈ ਚਲੋ ਨਵੀਆਂ ਗੱਲਾਂ ਆਉਣਗੀਆਂ गड्डी ਗੱਡੀ ਲੱਗ ਗਈ ਮਿੱਠਾ ਇਹ ਲਓ ਜੀ, ਇਹ ਚਾਬੀ ਹਲੋ ਜੀ लो जी साडे लगी आलो ਠੀਕ ਹੋ ਗਿਆ ਆ ਤਾਂ ਮੇਰੀ ਗੱਡੀ ਚਾਬੀ ਹੈ ਉਹ ਯਾਰ ਮਿੱਠੇ ਇੱਕ ਮਿੰਟ ਠਹਿਰ ਜਿਆ ਕਰ ਇਹ ਗੱਲ ਹੀ ਆ। ਵੀ ਕਿਸੇ ਟਾਈਮ ਬੰਦੇ ਦਾ ਹਿਸਾਬ ਕਿਤਾਬ ਹੋਰ ਹੁੰਦਾ ਭਾਜੀ ਗੱਲ ਭਾਈਆਂ ਵਾਲੀ ਕਰਨੀ ਹੈ 10 ਜੁਗਤਾਂ ਪੱਕੀਆਂ ਹੋਣ ਠੀਕ ਆ ਜਿਹਦੇ ਤੇ ਹਾਸਾ ਆਵੇ ਨਵੀਆਂ ਗੱਲਾਂ ਇਹ ਗੱਡੀ ਹੋ ਜੇ ਗਿਆ। ਫੈਸਲ ਸਾਹਿਬ ਗੱਡੀ ਲੱਗ ਉਹ ਤੂੰ ਮੇਰੀ ਗੱਡੀ ਲੱਗ ਮਿੱਠੇ ਨਹੀਂ ਉਹਨਾਂ ਤੋਂ ਨਾ ਹੋਣੀਆਂ ਉਹ ਐਵੇਂ ਨਹੀਂ ਹੋਣੀਆਂ ਯਾਰ ਗੱਲਾਂ ਚਲੋ ਆਹ ਘੋੜੇ ਦਾ ਮੈਦਾਨ ਆ ਚਲੋ ਆਓ ਭਾਜੀ ਨਿੱਕਾ ਛਾਪਰ ਹੁੰਦਾ ਜੀ ਅੱਛਾ ਚਲੋ ਅੱਗੇ ਕਰਾਂ ਵਿਸਾਖੀਆਂ ਚੱਲਣ ਵਾਲਾ ਸ਼ਹਿਨਸ਼ਾਹ ਹੁੰਦਾ ਦੋ ਗਈਆਂ ਭਾਜੀ ਗੱਡੀ ਭਾਈਆਂ ਚੂਹੇ ਦਾ ਰਮਾਨ ਹੁੰਦਾ ਜੀ ਅੱਛਾ ਚੂਹਾ ਨੱਕ ਇੱਕ ਮਿੰਟ ਬੇਟੇ ਕੋਈ ਨੀਚੇ ਸੁਣਾ ਕੇ ਭਾਈਆਂ ਖੁੱਡੇ ਦੀ ਸੇਲਿੰਗ ਕੀਤੀ ਹੁੰਦੀ ਕਬੂਤਰ ਵਾਲੇ ਖੁੱਡੇ ਦੀ ਸੇਲਿੰਗ ਕੀਤੀ ਝਾਲਰ ਵਾਲਾ ਬਣਾ ਦੇ ਪਾਕਿਸਤਾਨ ਨੂੰ ਬਸ ਯਾਰ ਸਰ ਹੈ ਉਹ ਥੈਂਕ ਯੂ ਯਾਰ ਆ ਲੈ ਲੈ ਚਾਬੀ ਥੈਂਕ ਯੂ ਚਾਬੀ ਲੈ ਲੈ ਗੱਡੀ ਪਵਾ ਲਈ ਹੈ ਕੀ ਆ ਨਹੀਂ ਭਾਈਆਂ 'ਚ ਬਹਿ ਕੇ ਗੱਲ ਹੋਈ ਆ ਉਹ ਭਾਈਆਂ 'ਚ ਬਹਿ ਕੇ ਇਦਾਂ ਦੀ ਜੁਗਤਾਂ ਮਾਈਆਂ 'ਚ ਬਹਿ ਕੇ ਵੀ ਨਹੀਂ ਕਰੀਦੀਆਂ ਪੁਰਾਣੇ ਪਾਕਿਸਤਾਨ ਦੀ ਝਾਲਰ ਹੁੰਦੀ ਆ ਚੂਹਾ ਰਮਾਲ ਹੁੰਦਾ ਵਾ ਯਾਰ ਤੁਸੀਂ ਕਿਦਾਂ ਦੀ ਬੇਫੌਕੀਆਂ ਗੱਲਾਂ ਦੱਸੀ ਜਾਣ ਇੰਜ ਕੋ ਛੁੱਟੀ ਛਾਪੀ ਉਹ ਮੈਂ ਤੈਨੂੰ ਘਰੋਂ ਮਕਾਨ ਦੀ ਲਿਸਟ ਲਿਆ ਦਵਾਂ ਉਹ ਵੀ ਹਾਰ ਜਾ ਕਿਤੇ ਯਾਰ ਓਏ ਉਹ ਕੋਈ ਕਰਕੇ ਆ ਸੁੱਟਤੀ ਆ ਯਾਰ ਬੰਦਿਆਂ 'ਚ ਬਹਿ ਕੇ ਗੱਲ ਉਹ ਹੋਈ ਆ ਭਾਈ ਉਹ ਭਾਈ ਆ ਉਹ ਬੰਦੇ ਨਹੀਂ ਹੈਗੇ ਭਾਈ ਆ ਤੈਨੂੰ ਆਪਣੇ ਅੱਗੋਂ ਨਾਲ ਮੁਹੱਬਤ ਆ ਹਾਂਜੀ ਤੈਨੂੰ ਉਹਦੀ ਕਸਮ ਲੱਗੇ ਜਦੋਂ ਵਾਪਸ ਕਰੇ ਓਕੇ ਕਰੋ ਜੀ ਯਾਰ ਇਹ ਤਾਂ ਮੈਨੂੰ ਵੀ ਲੱਗਦਾ ਮੈਂ ਫਿਗੀਆਂ ਕੀਤੇ ਹੁੰਦੇ ਜਿਹੜੇ ਕੰਮ ਨਾਲ ਗੱਲ ਕਰਦੀ ਤੁਹਾਨੂੰ ਤੁਹਾਡੇ ਬੁਨਾ ਮੁਹੱਬਤ ਹੈਗੀ ਆ ਨਹੀਂ ਮੈਨੂੰ ਨਹੀਂ ਹੈਗੀ ਮਿੱਠਾ ਜੀ ਸਾਡੇ ਵਾਲਾ ਨਾ ਕਰ ਲਓ ਲੋ ਜੀ ਤੁਹਾਡੇ ਰੁਖਸਾਰ ਵਾਲਾ ਸ਼ੇਰ ਲੱਖ ਚ ਪੈ ਗਿਆ ਤੈਨੂੰ ਉਹਨੇ ਫੜਾ ਯਾਰ ਉਹਨੇ ਫੜਾ show ਕਰ। ਰਿਕਾਰਡ ਹੋ ਗਿਆ ਹੁਣ ਯਾਰ ਦੇਤੀ ਬਸ ਦੇਤੀ ਤੂੰ ਤਾਂ ਜ਼ਬਾਨ- ਆਇਦਾ ਮੇਰੀ ਗੱਡੀ ਦੇ ਪਿੱਛੇ ਹੋਇਆ ਪਤਾ ਨਹੀਂ ਕਦੋਂ ਦੇਣ ਨੂੰ ਫਿਰਦਾ ਤੂੰ ਜ਼ਬਾਨ ਚੋਂ ਨਿਕਲੀ ਗੱਲ ਤੇ ਤਬੀਰ ਤਮਾਮ ਨਿਕਲਿਆ ਤੀਰ ਕਮਾਲ ਚੋਂ ਨਿਕਲੀ ਕਮਾਨ ਮੂੰਹ ਤੋਂ ਵਿਜਰਾ ਤੀਰ ਕਮਾਨ ਚ ਨਿਕਲਿਆ ਤਵੀਰ ਹਾਂ ਉਹ ਨਹੀਂ ਵਾਪਸ ਨਾ ਅਸੀਂ ਗੱਲ ਕਰਨ ਲੱਗੇ ਸੀਗੇ ਕੱਲ ਇੱਕ ਸੈਕਿੰਡ ਸਾइलेंट प्लीज ਗੱਡੀ ਮਿਲ ਜਾਂਦੀ ਤੈਨੂੰ ਯਾਰ रुको ਟੈਨਸ਼ਨ जरा सब्र करो बात करने का अपन बात को आगे बढ़ाएंगे ना ਭਾਈ ਸਾਹਿਬ ਕੁਝ ਜ਼ਿਆਦਾ ਹੀ ਨਹੀਂ ਹੋ ਗਿਆ ओके ठीक है ठीक है ਇੱਕ ਸੁਜੈਸ਼ਨ ਆ ਫੈਸਲ ਸਾਹਿਬ ਇੱਕ ਮਿੰਟ ਭਾਈ ਫਰੀਦ ਮੈਨੂੰ ਪੁੱਛਣਾ ਆ ਵੀ ਕਿੱਥੇ ਲੈ ਕੇ ਸੁੱਟਣਾ ਵਾ ਕਿੱਥੇ ਬੋਲਣਾ ਵਾ ਕੀ ਹਿਸਾਬ ਦਾ ਆ ਲਿੰਕ ਸੁੱਟਣ ਲੱਗਾ ਉਹ ਤੇ ਤੁਸੀਂ ਕਿ ਚਾਰਣੇ ਖੇਲਣਾ ਵਾ ਬੋਲ ਨਹੀਂ ਗਿਆ ਮੈਂ ਗੱਡੀ ਦੀ ਵਾਪਸੀ ਕਰਾਂ ਗਈ ਮੈਂ ਗੱਡੀਆਂ ਲੈ ਲਾ ਕੇ ਮੈਨੂੰ ਲੈਣੇ ਆਉਂਦੀਆਂ ਵਾ ਨਹੀਂ ਇਦਾਂ ਨਹੀਂ ਉਹਨੇ ਦੇਣੀ ਨਹੀਂ ਉਹਨੇ ਉਦਾਂ ਫੈਸਲ ਵੀ ਸਾਹਿਬ ਜੇ ਮਿੱਠਾ 10 ਜੁਗਤਾਂ ਕਰਦੇ ਪੱਕੀਆਂ ਤੁਸੀਂ ਗੱਡੀ ਵਾਪਸ ਕਰ ਓਕੇ ਕਰੋ ਆ ਵੀ ਦਾਂਗਾ ਨਾਲ ਚਲੋ ਚਲੋ ਨਹੀਂ ਇਹ ਰੀ ਛੱਡ ਦੇ ਨੂੰ ਕਿਉਂ
ਉਹਨੇ ਕਰ ਦੇਣੀਆਂ ਵਾ ਚਲੋ ਜੀ, ਕਰੋ ਜੀ ਮਿੱਠਾ ਜੀ। ਓਏ ਉਹਨੂੰ ਕਹੇ ਸ਼ੋਅ ਕਰੇ ਜੁਗਤਾਂ ਯਾ ਜਗਤਾਂ ਸ਼ੋਅ ਕਰਨ ਡਿਆ ਵਾ Clear ਹੋ ਉਹ ਗਾ ਕਿਤੇ 11 ਵਜੇ ਚਲਾ ਗਿਆ ਵਾ ਆ ਦੇਖੋ ਭਾਜੀ ਨਾਜ਼ਰੀਨ ਲਿੰਕ ਸੁੱਟਣ ਲੱਗਾ ਵਾ ਜੁਗਤਾਂ ਦੀ ਗੱਲ ਨੂੰ ਕੰਟੀਨਿਊ ਕਰ ਮੈਂ 10 ਕਰਕੇ ਗੱਡੀ ਲੈਣੀ ਹੈ ਹਾਂ ਵਾਪਸ ਹੀ ਕਰਾ ਦੇ ਚੱਲ ਲਓ ਜੀ ਫੈਸਲ ਸਾਹਿਬ, ਜੇ ਮਿੱਠਾ 10 ਜੁਗਤਾਂ ਇਹਦੇ ਨਾਲੋਂ ਅੱਛੀਆਂ ਕਰ ਜਾਵੇ ਗੱਡੀ ਵਾਪਸ ਅਸੀਂ ਲੈ ਸਕਦੇ ਹਾਂ, ਠੀਕ ਹੈ ਨਾ? ਓਕੇ ਭਾਈਆਂ ਦੀ ਗੱਲ ਕਰਨੀ। ਓਕੇ 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 ਮਿੱਠੇ ਚੀਜ਼ ਆ ਜਾ, ਇੱਥੇ ਰੱਖ ਚਾਬੀ ਕਾਕਾ ਚਾਬੀ ਰੱਖ ਦੇ ਬੇਟੇ, ਉਹ ਵੀ ਮਿੱਠਾ ਪੁਰੀਆ ਬੁੱਲੜ ਖੁਸਰੇ ਆ ਪਹਿਲੀ ਲੈ। ਇਹ ਫਿਟੇ ਉਹ ਪੂਰਾ ਘਰ ਦਾ ਤੇ ਲਾਤਾ ਇਹਨੀਆਂ ਚਾਬੀਆਂ ਆਪਣੀ ਵੀ ਰੱਖੋ ਨਾ ਆਪਣੀ ਗੱਲ ਦੱਸੋ ਤੂੰ ਆਪਣੀ ਵਾਪਸ ਲੈਣੀ ਅਸੀਂ ਤੇ ਜਿੱਤੀ ਆ ਇਹ ਕਾਰ ਦੀ ਚਾਬੀ ਹੈ ਨਾ ਅਸੀਂ ਜਿੱਤੀ ਨਹੀਂ ਮੋਟਰਸਾਈਕਲ ਦੀ ਆ ਅੱਜ ਮੋਟਰਸਾਈਕਲ ਤੇ ਆਏ ਭਾਵੇਂ ਨੇ ਯਾਰ ਚਲੋ ਜੀ ਨਹੀਂ ਚਲੋ ਅੱਛਾ ਜੀ। ਅਸੀਂ ਤੇਰੀ ਗੱਡੀ ਜਿੱਤੀ ਅਸੀਂ ਉਹੀ ਵਾਪਸ ਕਰਨਾ ਸਾਡੀ ਤੇ ਆਲਰੇਡੀ ਇਹ ਮੇਰੀ ਬੜੀ ਭਾਈ ਬੋਲਣ ਕਿਦਾਂ ਜੀਤੀ ਹੈ ਨਹੀਂ ਜੀਤੀ ਹੈ ਚੱਲ ਚੁੱਕਾ ਕਰ ਦੱਸ ਚੱਲ 10 ਚੁੱਕਤਾ ਕਾਲੋ ਯਾਰ ਉਹ ਨਵੀਆਂ ਤੇ ਹਾਸੇ ਆਣੇ ਉਹ ਚਾਹੀਦੇ ਨਵੀਆਂ ਹੀ ਆ ਹੁਣ ਛਾਪਰ ਖੜਕਦਾ ਸੁਣ ਚੱਲ, ਤੁਹਾਨੂੰ ਵੀ ਨਾਲ ਸਟicker ਵੀ ਲੱਗੇ ਹੋਣ ਮਰੇ ਤੁਹਾਨੂੰ ਉਸਤਾਦ ਹੋਰਾਂ ਨੇ ਐਡਾ ਈਜ਼ੀ ਕਰ ਦਿੱਤਾ ਹੋਇਆ ਵਾ ਲਓ ਜੀ ਭਾਈ ਚੱਲ ਓਏ ਵੱਡੇ ਢਿੱਡ ਵਾਲਾ ਸ਼ਾਹਰੂਖ ਆਉਂਦਾ ਓਏ ਕੋਸ਼ਿਸ਼ ਹਾਏ ਕਿ ਸ਼ਾਹਰੁਖ ਖਾਨ ਐਡਾ ਸਮਾਰਟ ਐਡੀ ਫਿਟਨੈਸ ਉਹਦੀ ਕਾਇਮ ਹੈ ਨਾ ਇੱਕ ਵਾਰ ਇਹਨੂੰ ਜੁਗਤ ਕਹਿੰਦੇ ਆ ਇਹਨੂੰ ਉਹ ਜੁਗਤ ਜੁਗਤ ਇਹਨੂੰ ਕਹਿੰਦੇ ਆ ਉਹਦੇ ਘਰ ਵਾਲਾ ਮਾ ਲੈ ਕੇ ਚੱਲੋ ਮਿੱਠੇ ਨੇ ਆ ਗਿਆ ਚੱਲ ਇੱਕ ਹੋਰ ਇੱਕ try। ਹੋ ਗਈ ਸੀ ਦੱਸ ਯਾਰ ਇੱਕ 9 ਰਹਿ ਗਈ ਕੰਮ ਤੋਂ ਫੁੱਟਣ ਵਾਲਾ ਜੈਨ ਹੁੰਦਾ ਕਿਹੜਾ? ਕੰਮ ਤੋਂ ਫੁੱਟਣ ਵਾਲਾ ਕੰਮ ਤੋਂ ਭੱਜਣ ਵਾਲਾ ਜਿਨ੍ਹਾਂ ਨੂੰ ਕੰਮ ਦੀ ਕਿਹੜੀ ਲੋੜ ਉਹ ਤਾਂ ਇੰਦੇ ਅੱਛਾ ਕੋਈ ਨਹੀਂ, ਇੱਕ ਵਾਰੀ ਯਾਰ ਸਾਨੂੰ ਕੋਸ਼ਿਸ਼ ਤੇ ਕਰਨ ਦਿਓ ਨਾ, ਕੀ ਹੋਇਆ ਤੁਹਾਨੂੰ? ਹਲੇ 8 ਪਈਆਂ ਨੇ ਕਿੱਥੇ ਦਾ ਛੱਡ ਕੇ ਆਇਆ ਸਰ? ਵਿੰਗੀ ਮੱਝ ਹੁੰਦੀ ਭਾਜੀ ਉਹ ਮੈਂ 3 ਹੋ ਗਈਆਂ, ਚਲੋ 7 ਪਈਆਂ ਹਲੇ ਵੀ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਕਿ ਮਿੱਠੇ ਤੂੰ ਕਰ ਜਾਏਗਾ। ਐਂ ਦੇਖੀ ਏਡਾ ਵੱਡਾ ਭੱਬੂ ਹੁੰਦਾ ਚੱਲ ਉਹ ਯਾਰ ਇਹ ਕਿਹੜੀਆਂ ਗੱਲਾਂ ਕਰ ਕਿੱਡਾ ਵੱਡਾ ਪੱਪੂ ਹੁੰਦਾ ਉਹ ਚੌਂ ਗੱਲਾਂ ਤੇ ਨਹੀਂ ਹਾਸਾ ਆਇਆ। ਜਿਹੜਾ ਉਹਨੂੰ ਚਾਰਾਂ ਤੇ ਹਾਸਾ ਨਾ ਆਇਆ ਥੱਲੇ ਗੱਡੀਆਂ ਵੀ ਨਹੀਂ ਆਇਆ ਤੂੰ ਕਹਿ ਪੱਲੇ ਗੱਡੀਆਂ ਵੀ ਨਹੀਂ ਹੈ ਕਿਉਂਕਿ ਯਾਰ ਦੇਖੋ ਇਹ ਗੱਲ ਮਜ਼ੇ ਵਾਲੀ ਹੈਗੀ ਹੈ। ਇੱਕ ਗੱਲ ਉਹਦੀ ਤੇ ਮੰਨ ਲਓ ਪੰਜਵੀਂ ਗੱਲ ਯਾਨੀ ਇੱਕ ਗੱਲ ਪੰਜਾਂ ਚੋਂ ਇੱਕ। ਚਲੋ ਜੀ ਚਲੋ ਜੀ ਪੰਜਾਂ ਚੋਂ ਇੱਕ ਸਿਰਫ ਸਾਈਡ ਲਾ ਖੋਲ ਲਿਆ ਕਰੇ ਡੀ ਹਾਂ ਗੱਡੀ ਹੋ ਗਈ ਚਲੋ ਜੀ ਹੈ ਦਿਲਾ ਚੱਲ ਪਿੱਛੇ ਇੱਕ ਹੋ ਗਈ ਯਾਰ ਇੱਕ ਹੋ ਗਈ ਮਿੱਠੇ ਮੱਕੂਆਣੇ ਦਾ ਸਲਮਾਨ ਖਾਨ ਹੁੰਦਾ ਤੇ ਪੂਰੀ ਦੁਨੀਆ ਉਹਨੂੰ ਕਹਿੰਦੀ ਹੈ ਸਲਮਾਨ ਖਾਨ ਵਰਗਾ ਹਾਂ। ਮਕਵਾਣਾ ਨਹੀਂ ਯਾਰ ਮਿੱਠੇ ਜੁਗਤ ਕਰਨਾ ਤੂੰ ਕੀ ਪਰ ਕਰਨਾ? ਤੁਸੀਂ ਸ਼ਖਸੀਅਤ ਦੱਸਣ ਨੇ ਉਹਦੀ ਅੱਗੇ ਪਿੱਛੇ ਇੰਨੀਆਂ ਅੱਛੀਆਂ ਗੱਡੀ ਵਾਪਸ ਨਹੀਂ ਲੈਣੀ ਹੈਗੀ ਯਾਰ। ਅੰਡਰਟੇਕਰ ਦੇ ਕਿਲਰ ਨਿਕਲੇ ਹੁੰਦੇ ਲੈ ਯਾਰ ਪਤਾ ਨਹੀਂ ਕੀ ਉਹ ਵੈਸੇ ਚਵਲ ਮਾਰ ਦਿੰਦਾ ਗੱਡੀ ਉਹਨੂੰ ਯਾਰ ਉਹਨੇ ਬੜੀਆਂ ਪੱਕੀਆਂ ਕੀਤੀਆਂ ਸੀਗੀਆਂ ਨਹੀਂ ਉਹਦੇ ਹੱਥ ਉਹਨੇ ਬੜਾ ਕਿਤੇ ਮਿਸਟਰ ਬੀਨ ਯਾਦ ਕਰਾਤਾ ਸਾਨੂੰ ਦਫਾ ਕਰਕੇ ਚੱਲ ਆ ਰਹਾ ਅਕੇਲਾ ਨਹੀਂ ਉਹਦੀ ਬੜੀ ਉਹ ਜਦ ਆਣਾ ਉਹ ਕੀ ਹੱਸ ਨਾ ਤੂੰ ਬੈ ਹੱਸਣਾ ਕਿਹੜੀ ਉਹ ਮੁਨਾਫਕੀ ਕਰੀ ਜਾਂਦਿਆ ਵਾ ਇੱਧਰ ਆ ਤੂੰ ਬੈ। ਮਾੜਾ ਮੋਟਾ ਚੈਲੰਜ ਕਰਕੇ ਮੇਰਾ ਸਾਥ ਤਾਂ ਦੇ ਯਾਰ ਉਹ ਅੱਛਾ ਚੂਹੇ ਦਾ ਰੁਮਾਲ ਦਾ ਚੂਹਾ ਹੁੰਦਾ ਚੂਹੇ ਦਾ ਰੁਮਾਲ ਹੁੰਦਾ ਇਹ ਜੁਗਤ ਬਣਦੀ ਸੀਗੀ ਉਹਦਾ ਮੂੰਹ ਸਜੀ ਬੜੀ। ਉਹ ਸਰੀ ਬੜੀ ਜੁਗਤ ਯਾਰ ਬਹੁਤ ਸਜੀ ਉਹਦਾ ਮੂੰਹ ਯਾਰ ਉਹ ਘਰਦੇ ਫਰੇਂਡ ਸੱਜ ਗਈ ਚੱਲ ਤੂੰ ਚੱਲ ਕਟਾਂਗੇ ਵਾਲਾ ਮੈਂ ਚੱਲ ਹੋ ਗਈ ਹੈ ਯਾਰ ਕਮ ਔਨ ਹਰੀਆ ਚੌਲਾ ਮਾਰਨ ਡਿਆ ਯਾਰ ਦਾਣੇ ਤੂੰ ਦਾ ਹੱਕ ਚੱਲ। ਤੂੰ ਬਰੀਕ ਆਦਮੀ ਆ ਤੂੰ ਬਰੀਕ ਵੀ ਨਹੀਂ ਨਾ ਦੇਖਦਾ ਵਾ ਕੀਪ ਇਟ ਅਪ ਉਹ ਯਾਰ ਇੱਕ ਮਿੰਟ ਕੀਟਾ ਪਾ ਕੋਈ ਖਿਆ ਕਰ ਨਹੀਂ ਯਾਰ ਕੀਟਾ ਤੂੰ ਪੰਜ ਜੁਗਤਾ ਹੋ ਗਿਆ ਉਹਨੇ ਜਿਹੜੀ ਜੁਗਤਾ ਕਰਦੀ ਤੂੰ ਉਹਨੇ ਕੀ ਜਾਨਦਾਰ ਜੁਗਤਾ। ਓਏ ਉਹਨੇ ਜਾਨੀ ਫਤਾ ਕਰਤਾ ਜਾਨਦਾਰ ਜੁਗਤਾ ਵੀ ਕਿ ਜਾਨ ਪਾਤੀ ਤੇ ਚੁੱਕ ਉਹ ਯਾਰ ਨਹੀਂ ਉਹਦੀ ਜੁਗਤ ਦੇ ਵਿੱਚ ਇੱਕ ਬੜਾ ਵੇਖੀ। ਟਵਿਸਟ ਸੀ ਆ ਦੇਖੀ ਹਾਂ ਟਰੈਕਟਰ ਦਾ ਹੈਂਡਲ ਲਾਕ ਹੁੰਦਾ ਨਾਲ ਹੁਣ ਮੈਂ ਆਦੇ ਦੇਖੀ ਲੌਜੀਕਲੀ ਬਾਂਦਰ ਦੀ ਚੈਨ ਲੱਥੀ ਹੁੰਦੀ ਤੁਸੀਂ ਨਹੀਂ ਹੱਸਣਾ ਕਿਉਂਕਿ ਤੁਸੀਂ ਮੁਨਾਫਕ ਹੋ ਗਏ ਹੋ ਛੱਲਾ ਅਫੜਾ ਅੱਛਾ ਫੜਾ ਯਾਰ ਲੌਜੀਕ ਨਹੀਂ ਹੈਗਾ ਯਾਰ ਲੌਜੀਕ ਅੰਦਰ ਦੀ ਚੈਨ ਉਹ ਜੁਗਤ ਦੀ ਅੱਛਾ ਲੌਜੀਕ ਵਾਲੇ ਵੇ ਗੈਸੀ ਪਕਾਨੇ ਦੀ ਗੈਸ ਤੇ ਚਾਹ ਬਣਾਈ ਹੁੰਦੀ ਲੌਜਿਕ ਫਿਰ ਮਜ਼ਾਕਰਾ ਚੋਸਾ ਬਣਾ ਦੇ ਫਿਰ ਉਹਨੇ ਨਜ਼ਰ ਦੇਣੀ ਸੀ ਮੈਨੂੰ ਹਾਂਜੀ ਉਹਨੂੰ ਤੁਸੀਂ ਨਜ਼ਰ ਨਹੀਂ ਸੀ ਆਉਣ ਦੇਣਾ ਉਹਨੂੰ ਤਾਂ ਆਪ ਨਹੀਂ ਸੀ ਨਜ਼ਰ ਆਉਣਾ ਚੱਲ ਇਹ ਤਾਂ ਚਲੋ। ਅੱਲਾ ਮੇਰਾ ਜ਼ਿੰਦਗਾਨੀ ਕਰਤਵੇ ਸਰਦਾਰ ਸਾਹਿਬ ਜਲਦੀ ਚਲੀ ਕਿ ਤੁਹਾਨੂੰ ਜਾਣਾ ਚਾਹੀਦਾ ਸੀਗਾ ਉਹ ਯਾਰ ਤੁਸੀਂ ਦੋਵੇਂ ਗੱਡੀ ਅੱਧੀ ਦੀ ਕਰ ਲਓ ਯਾਰ ਤਾਂ ਸਭ ਕਮਾਲ ਕਰਤੀ ਯਾਨੀ ਯਾਰ। ਕੇਕ ਫੇ ਤੂੰ ਲਾ ਜਿੱਥੋਂ ਸਟਾਰਟ ਹੁੰਦਾ ਲਾਗ ਖੋਲਦਾ ਮੈਂ ਲੈ ਲੈਣਾ ਨਹੀਂ ਉਹਨਾਂ ਦੀ ਤੂੰ ਤੇ ਇਹ ਦੇਖਣਾ ਫਰੀ ਸਾਹਿਬ ਬੜਾ ਸੀਮਟ ਦਾ ਪਕਾਨਾ ਹੁੰਦਾ ਹੁਣ ਦੱਸੋ ਆਬਜ਼ਰਵ ਕਰੋ ਭਾਜੀ ਲੇਰਾ ਮਾਰ ਕੇ ਬੱਚਾ ਧੋਇਆ ਹੁੰਦਾ ਚੀਕਾ ਮਾਰ ਕੇ ਸੋਇਆ ਸੀਗਾ ਦੇਖ ਲੈ 150 ਸਾਲ ਤੋਂ ਜੁਗਤ ਆਏ ਹਾਏ ਇਹ ਫਰੌਡ ਕਰਦਾ ਤੁਸੀਂ ਜੁਗਤ ਇਹ ਉਹ ਤਾਂ ਅਸਲ ਚ ਸਟਾਈਲ ਬੜਾ ਪਿਆ। ਚਟਾਇਲ ਕਾ ਤਾਂ ਚਟਾਇਲ ਬਣਾ ਚਟਾਇਲ ਬਣਾ ਡਿਲੀਵਰੀ ਅੱਛੀ ਗੱਲ ਤੂੰ ਗੱਡੀ ਦੇਤੀ ਬਸ ਠੀਕ ਆ
ਵੈਸੇ ਨਾ ਮੈਂ ਮਿੱਠੇ ਇੱਕ ਗੱਲ ਕਹਾਂਗਾ ਕਿ ਤੇਰੀ ਗੱਡੀ ਦੀ ਸਾਜ਼ਿਸ਼ ਹੈ ਸਾਰੀ ਫਰੀਦ ਦੀ। ਗੁੰਗੀ ਬਤਕ ਹੁੰਦੀ ਭਾਜੀ, ਬੋਲਣ ਨਹੀਂ ਦੇ, ਇਸ਼ਾਰਾ ਨਾਲ ਬੁਲਾਉਂਦੇ ਬੱਚਿਆਂ ਇੱਕ ਨੂੰ। ਹੁਣ ਸਾਡੇ ਡੱਬੀ ਵਾਲਾ ਕੁੱਤਾ ਹੁੰਦਾ ਭਾਜੀ, ਉਹ ਦੱਸੋ ਅੱਛਾ ਯਾਰ ਬਸ ਹੀ। ਉਹ ਨਹੀਂ ਅੱਲਾ ਦਾ ਹੁਕਮ ਮਿੱਠੇ। ਮਗਜ਼ੀ ਵਾਲਾ ਸੱਪ ਹੁੰਦਾ, ਉਹਨਾਂ ਨੇ ਨਹੀਂ ਹੱਸਣਾ ਕਿਉਂਕਿ ਇਹ ਲੋਕ ਪਿੱਛੋਂ ਹੀ ਮੁਨਕਰ ਹੋਏ ਨੇ, ਪਿੱਛੋਂ ਹੀ ਬੰਦ ਨੇ। ਨਹੀਂ ਨਹੀਂ ਮਗਜ਼ੀ ਇਹ ਵਾਲਾ ਪੁੱਗੇ ਸੱਪ। ਇਹ ਪੁੱਗੇ ਹੋਏ ਲੋਕ ਨੇ ਵੀ ਇਹਨਾਂ ਨੇ ਤਿੰਨ ਜੁਗ ਤੇ ਹੱਸਣਾ ਹੀ ਨਹੀਂ ਅੱਜ ਦਾ ਦਿਨ। ਹਾਂਜੀ ਭਾਜੀ ਹੁਣ ਦੱਸੋ, ਇੱਥੇ ਮੁਰਾਦ ਸ਼ਰਫ ਦਾ ਤੁਹਾਡੇ ਫੈਰ ਨਾ ਮਾਰ ਦਿੰਦਾ? ਉਹ ਮੇਰੇ ਕਾ ਤੋਂ ਮਾਰਦਾ, ਮੇਰੇ ਮਾਰਦੇ, ਮੇਰੇ ਮੁਰਾਦ ਦੇ ਕਾਲ ਕਰ ਤੂੰ। ਉਹ ਪੱਕੀਆਂ ਕਰਨ ਡਿਆ ਵਾ, ਇਹ ਬੜੀਆਂ ਪੱਕੀਆਂ ਕਰਨ ਡਿਆ, ਪੱਕੀਆਂ ਕਰ ਰਿਹਾ ਵਾ। ਸਰ वो ਛਪ ਗਈਆਂ ਤੁਹਾਡੇ, ਛਪ ਗਈਆਂ। सर करने दो ना उसे, फिर वो कहेगा कि ਚਲੇ ਹਾਂ ਯਾਰ ਆਹੋ ਅੱਲਾ ਲਓ ਸਰ, ਨਹੀਂ ਲੱਗ ਲਾ, ਚੁੱਕ ਲੈ ਲਾ ਚੱਲ। ਚੱਲ ਚੱਲ ਚੱਲ। ਉਹ ਤੇਰੀ ਗੱਡੀ ਤੇ ਬੈਠਾ ਵਾ, की हो गया तेनू? ਦੱਸ। ਓਏ ਉਹਦੀ ਗੱਡੀ ਮੈਂ ਦੇਖੀ ਆ ਪਰਸੋਂ ਹੋਸਟਿੰਗ ਕਰਕੇ ਕਰਾਰ ਰੋਡ ਤੇ ਜਾਣਾ ਸੀ, ਦਰਮਿਆਨ ਚ ਬੈਠਾ ਸੀ ਆਇਆ। ਇਹ ਕੁੱਬਾ ਹੋ ਗਿਆ ਜੀ, ਲੈ ਕੇ ਚਲਾਉਂਦਾ ਹੀ ਉਹ ਉਹ ਯਾਰ। ਯਕੀਨ ਵੇਚਦਾ ਲੱਗਦਾ ਵੀ ਜਿਵੇਂ ਸਾਲਾ ਰਸ ਵੇਚਦਾ ਵਾ। ਮੈਂ ਕਿਹਾ ਗੱਡੀ ਤੇ ਕੋਈ ਪੈਸਾ ਤੇ ਲਾ। ਨਾਜ਼ਰੀਨ ਯਾਰ ਮੈਨੂੰ ਅੱਜ ਤੱਕ ਇੱਕ ਗੱਲ ਦੀ ਸਮਝ ਨਹੀਂ ਆਈ। ਫਰੀਦ ਸਾਹਿਬ ਸੀ ਸਵਾਲ ਆ, ਤੂੰ ਕਿਉਂ ਸੁੱਟਣ ਲੱਗਾ ਸੀ ਉਹ? ਇਹ ਕਿਉਂ ਹੀ ਸੁੱਟਣ ਲੱਗਾ ਭਾਜੀ? ਕਿਹੜਾ ਕਿਉਂ ਧਿਆਨ ਨਾਲ ਸੁੱਟੀ ਜਾ ਤੇ ਕਿਉਂ ਪਾਰ ਨਾ ਜਾਏ? ਦੇਖੋ ਜੀ, ਮੈਂ ਉਹ ਸਲਮਾਨ ਕੀ ਸੀ ਭਾਈ ਦਾ ਜਵਾਬ ਸੀ, फवाद खान। ਫਵਾਦ ਖਾਨ ਸਾਹਿਬ, ਕਿਹੜੇ? ਜਵਾਦ ਵਸੀਮ ਸਾਹਿਬ ਨੇ। ਮੌਲਨ ਬੋਲਰ। यार अभी तो पार्टी शुरू हुई दे विच नहीं जरा ਹਾਂ गाने च। ਜੀ ਸ਼ਾਹਰੁਖ ਖਾਨ ਸਾਹਿਬ, ਸਲਮਾਨ ਖਾਨ ਸਾਹਿਬ, आमिर खान साहब। ਆਮਰ ਨਹੀਂ ਉਹ ਨਹੀਂ ਪਾਉਣਾ। क्यों? ਨਹੀਂ ਨਹੀਂ ਇਹ ਬੰਦੇ ਪੂਰੇ ਆ ਬਸ, ਠੀਕ ਓਕੇ। ਸਾਡੀ ਤਰਤੀਬ ਚੱਲ ਰਹੀ ਹੈ, ਕੁਝ ਚੱਲ ਐਵੇਂ ਮਿੱਠਾ ਕੋਈ ਫਿਲਮ ਕਰਨ ਲੱਗਾ ਸਲਮਾਨ ਖਾਨ ਸਾਹਿਬ, ਹਾਂ। ਮੀਤਾ ਬਚਨ ਸਾਹਿਬ, ਹਾਂਜੀ मिथुन। ਉਧਰੋਂ ਉਹ ਯਾਰ ਇੱਕ ਮਿੰਟ, ਇੱਕ ਗੱਲ ਦੀ ਸਲਾਹ ਕਰਦੀ ਯਾਰ। ਸਾਰੇ ਲੋਕ ਮੀਤਾ ਬਚਨ ਕਹਿੰਦੇ ਆ। ਹਾਂ हाँ ये ਤੁਸੀਂ ਅੱਜ ਤੋਂ ਭਾਈ ਮੀਤਾ ਬਚਨ ਕਿਸੇ ਨੇ ਨਹੀਂ ਕਹਿਣਾ, ਤੁਸੀਂ ਕਹਿਣਾ ਮੀਤਾ ਬਚਨ। ਅਮਿਤਾਭ। अमिताभ। ਅਮਿਤਾਭ ਬਚਨ, अमिताभ। ਅਮਿਤਾਭ ਬਚਨ, ਅਮਿਤਾਭ ਬਚਨ। ਓਕੇ ਅਮਿਤਾਭ ਬਚਨ, ਅਮਿਤਾਭ। ਅਮਿਤਾਭ ਉਹ ਠੀਕ ਹੈ। ਅਮਿਤਾਭ ਬਚਨ ਸਾਹਿਬ, ਮੀਤਾ ਬਚਨ ਸਾਹਿਬ, विशेष बच्चन। ਫਿਰ ਮੀਤਾ। ਫਿਰ ਮੀਤਾ ਬਚਨ। ਬਾਜੀ ਕਰੀਨਾ ਕਪੂਰ, ਕ੍ਰਿਸ਼ਮਾ ਕਪੂਰ, ਇਹਨਾਂ ਸਾਰੀਆਂ ਦੀਆਂ ਮੈਂ ਇਹਨਾਂ ਗੁਨਾਹਗਾਰ ਅੱਖਾਂ ਦੇ ਨਾਲ ਵੀਡੀਓਜ਼ ਦੇਖੀਆਂ ਵਾ। ਉਹ ਸਾਨੂੰ ਵੀ ਸੈਂਡ ਕਰ ਯਾਰ। नहीं नहीं, हाँ एक फीके फीके मोबाइल बटनों वाले वही तो है मेरा क्यों मोबाइल। इससे वॉइस भी अच्छी, ऑडियो भी, SMS भी अच्छे। ये मशहूरियां दंदियां वा, मशहूरियां दंदे भी दंदियां, चलाਉਂਦੇ क्यों नहीं? ओए होए। फरीद साहब, ਵੱਡੀ ਗੱਲ। लम्हा फिक्रिया वाह। ਬੜਾ ਟੌਪਿਕ ਲੱਭਿਆ। फरीद साहब को दसना वा, क्यों सुटे? मैं शाहरुख खान साहब ਨੂੰ ਵੀ ਦੇਖਿਆ ਵਾ। क्यों लोग देखिया? बता दो यार, ਉੱਚੀ ਆਵਾਜ਼ आ गई काल सन्नू भाई की शूटिंग पे जाऊंगा ये पे ਤੇ ਮੋਬਾਈਲ ਇੱਥੇ ਤੇ ਰੀਅਲ ਲਾਈਫ ਦੇ ਵਿੱਚ ਇਹਨਾਂ ਕੋਲ ਮੋਬਾਈਲ ਹੁੰਦਾ ਹੀ ਨਹੀਂ। एक ही 8156 ਵਾਲਾ ਲੈਂਦੇ ਨਹੀਂ ਇਹ ਕੀ ਕਰਦੇ ਆ? ਵਜ੍ਹਾ ਕਿਉਂ? ਲੋਕਾਂ ਨੂੰ ਕਿਉਂ ਗੁੰਮਰਾਹ ਕੀਤਾ ਦਾਨ ਸਾਹਿਬ? ਵੱਡੀ ਗੱਲ। ਵਾਹ, ਵਾਹ, ਮੈਂ ਵਾਹ, ਵਾਹ, ਸਮਝ- ਇੱਕ ਮਿੰਟ, ਮੈਂ ਗੱਲ ਕਰਨਾ ਚਾਹ ਰਿਹਾ ਮਿੱਠਾ ਜੀ, ਇਸ ਗੱਲ ਦੀ ਲੌਜੀਕ ਕੀ ਹੈ? ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਇਹ ਸਾਨੂੰ ਝਾਂਸਾ ਦੇਣ ਡਿਆ ਆ, ਸਾਨੂੰ ਫਸਾਇਆ ਜਾ ਰਿਹਾ ਭਾਈ ਫੈਸਲ। ਐਡਾ ਮਾੜੀ ਮੱਝ ਵਾਂਗੂ ਨੀ ਵੇਖਣਾ ਗੁੱਡ। ਸਾਨੂੰ। ਹੁਣ ਦੇਖੋ ਆਪ ਉਸਤਾਦ ਜੀ ਦੀ ਮੈਨੂੰ ਗੱਲ ਚੰਗੀ ਲੱਗਦੀ ਆ, ਹਾਂ ਇਹ ਭਾਈ ਨੂੰ ਉਸਤਾਦ ਜੀ ਨੂੰ ਨਾਕ ਮਸ਼ਹੂਰੀ ਚ ਲੈਂਦਾ ਨਹੀਂ ਆਉਂਦੇ, ਇਹ ਵੱਡੀ ਗੱਲ ਨਹੀਂ। ਨਹੀਂ ਨਹੀਂ ਮਿੱਠੇ ਉਸਤਾਦ ਜੀ ਆਪ ਨਹੀਂ ਟਾਈਮ ਦਿੰਦੇ। ਕਈ ਐਸੇ ਕਮਰਸ਼ੀਅਲ ਸੀ, ਕਈ ਫਿਲਮਾਂ ਨੇ ਏਦਾਂ ਹੀ ਆ। ਜਿਨ੍ਹਾਂ ਕਿ ਬਕਾਇਦਾ ਤੌਰ ਤੇ ਮੈਂ ਉਸਤਾਦ ਹੋਰਾਂ ਨੂੰ ਰਿਕੁਐਸਟ ਕੀਤੀ ਕਿ ਉਸਤਾਦ ਜੀ ਦੀ ਵਜ੍ਹਾ ਤੋਂ ਮੈਂ ਵੀ ਕਰ ਲੈਣੀ ਸੀ, ਲੇਕਿਨ ਅੱਲਾ ਉਸਤਾਦ ਨੇ ਦੇ- ਨਾ ਕੀਤੀ, ਮੈਂ ਵੀ ਰਹਿ ਗਿਆ। ਕਾਹਦੀ ਅੱਲਾ ਦੇ ਬੰਦਿਓ, ਮਸ਼ਹੂਰੀਆਂ ਵਾਸਤੇ ਨਾ ਫਿਲਮ ਇਹ 6 ਪੈਕ ਚਾਹੀਦੇ ਆ। हाँ जी। ਉਹਦਾ ਨਾ ਉਸਤਾਦ ਜੀ ਢੇਡੀ ਆ, ਜਿਹਨੂੰ ਕੱਚੂ ਕਮਾਲ ਕੋਇਆ ਫਸਾ ਕਰਕੇ ਜਿਹਨਾਂ ਗੱਲ ਆ ਉਹ ਮਸ਼ਹੂਰੀਆਂ ਵਾਸਤੇ ਫੇਸ ਬਿਊਟੀ ਚਾਹੀਦੀ ਆ। ਉਹ ਲੇਕਿਨ ਯਾਰ ਤੇਰਾ ਲੌਜੀਕ ਜਿਹੜਾ ਨਾ, ਤੇਰੀ ਗੱਲ ਉਹ ਠੀਕ ਆ ਕਿ ਯਾਰ ਇੱਕ ਬੰਦਾ ਤੁਹਾਡੇ ਤੇ ਟਰਸਟ ਕਰਦਾ ਹੈ। ਮਿਸਾਲ ਦੇ ਤੌਰ ਤੇ ਮੈਂ ਕਹਿੰਦਾ ਕਿ ਮੈਂ ਸਲਮਾਨ ਖਾਨ ਸਾਹਿਬ ਦਾ ਫੈਨ ਆ, ਉਹ ਜਿਹੜੀ ਸ਼ਾਇਦ ਯੂਜ਼ ਕਰਦੇ ਮੈਂ ਵੀ ਉਹ ਕਰਾਂਗਾ ਹਾਂ। ਕਿ ਉਹ ਕਿਊ ਮੋਬਾਈਲ ਦੀ ਮਸ਼ਹੂਰੀ ਦੇ ਰਹੇ ਨੇ, ਮੈਂ ਕਿਊ ਮੋਬਾਈਲ ਲੈ ਰਿਹਾ, ਲੇਕਿਨ ਸਲਮਾਨ ਸਾਹਿਬ ਕੋ ਆਈਫੋਨ ਹੈ। ਹਾਂ ਠੀਕ ਹੈ। ਅੱਛਾ, ਇਹਦੇ ਚ ਇੱਕ ਹੋਰ ਗੱਲ, ਜਿਵੇਂ ਉਸਤਾਦ ਜੀ ਨੂੰ ਬਹੁਤ ਸਾਰੇ ਸਪਾਂਸਰਸ ਆਏ, ਸਾਡੀ ਟੀਮ ਨੂੰ ਬਹੁਤ ਸਾਰੇ, ਪੂਰੀ ਬੜੇ ਦੁਨੀਆ ਸਪਾਂਸਰ ਆਏ ਨੇ। ਉਹ ਸਪਾਂਸਰ ਭਲਾ ਕਿਹੜੇ ਕੰਮ ਦੇ? ਉਹਨੇ ਕਿਹਾ ਜਾਨੀ ਸਾਹਿਬ ਸਾਡੇ ਕੋਲ 5 ਲੱਖ ਲੈ ਲਓ, ਕੋਈ ਹੋਰ ਕੰਮ ਕਰ ਲਓ, ਹਾਂ ਤੁਹਾਡੇ ਵਾਸਤੇ। ਓਏ ਨਹੀਂ ਯਾਰ, ਤੈਨੂੰ ਮੈਂ ਹੁਣੇ ਤੋਂ ਉਹ ਹੁਣ ਇੱਕ ਵੱਡੀ ਗੱਲ ਦੱਸਾਂ। ਬਗੈਰਤ ਸਾਨੂੰ ਫੈਸਲ ਸਾਹਿਬ ਸਪਾਂਸਰ ਓਏ ਯਾਰ, ਪੂਰੀ ਦੁਨੀਆ ਤੋਂ ਆਏ ਕਿ ਸਾਡੀਆਂ ਪ੍ਰੋਡਕਟ। ਉਸਤਾਦ ਜੀ ਨੇ ਕੋਈ ਟੂਰ ਕੀਤਾ ਅੱਜ ਤੱਕ? ਓ ਯਾਰ ਇੱਕ ਮਿੰਟ, ਜਾ ਹੀ ਬਾਹਰ ਹੀ ਨਹੀਂ ਖਾਂਦਾ। ਉਹ ਬਾਰੇ ਨਹੀਂ, ਤੇਰਾ ਦਿਮਾਗ ਠੀਕ ਆ? ਇਹ ਬੰਦੇ ਇਸ ਗੱਲ ਦੇ ਗਵਾਹ ਵਾ, ਦੋਵੇਂ ਜਣੇ। ਕਿਹੜੇ? ਅੱਜ ਨੇ ਗੱਡੀ ਗਵਾਤੀ ਮੇਰੀ। ਨਹੀਂ ਗੱਡੀ ਨਹੀਂ ਗਵਾਤੀ, ਗੱਡੀ ਤੇਰੀ ਆ ਪਈ ਆ, ਲੈ ਲੈ। ਫਿਲਮਾਂ ਜਿਹੜੀਆਂ ਰਿਲੀਜ਼ ਵੀ ਹੋ ਗਈਆਂ ਨੇ ਇਸ ਟਾਈਮ, ਅੱਲਾ ਜਾਣਦਾ ਸਾਡੀ ਸਾਰੀ ਟੀਮ ਹੈ ਸੀ ਉਹਦੇ Cast ਹੋ ਰਹੀ ਸੀ, ਹਾਂ। ਕਈ ਫਿਲਮਾਂ
ਜਿਹਦੇ ਕਿ ਸਿਰਫ ਉਸਤਾਦ ਜੀ ਦੀ ਨਾਂ ਕੀਤੀ ਕਿ ਉਸਤਾਦ ਜੀ ਕਹਿੰਦੇ ਯਾਰ ਮੈਂ ਨਹੀਂ ਯਾਰ। ਹਾਂਜੀ ਇਹ ਹਕੀਕਤ ਹੈ। ਉਹਦੇ ਵਿੱਚ ਅਸੀਂ ਵੀ ਰਹੇ ਨੇ। ਇਸ ਲਈ ਰਹਿ ਗਈਆਂ ਕਿ ਉਸਤਾਦ ਜੀ ਦਾ ਨੰਬਰ ਰੀਚੇਬਲ ਨਹੀਂ ਸੀ ਹੈ। ਹਾਂਜੀ ਹਾਂ ਉਹ ਭਰਾਵਾ ਮੈਂ ਜਾਣਦਾ ਵਾ ਜਿਹੜੀਆਂ ਉਸਤਾਦ ਜੀ ਨੂੰ ਫਿਲਮਾਂ ਆਉਂਦੀਆਂ ਇਹ ਬੁੱਢੇ ਗੁੱਜਰ ਦਾ ਰੋਲ ਕਰ ਲਿਆ ਹੈ, ਦਾਦੇ ਦਾ ਅੱਲਾ ਦਾ ਰੋਲ ਮਾਲ ਕਰ ਸੀ। ਦਾਦਾ ਦਾ ਰੋਲ ਕਰ ਲਿਆ ਜਾਨੀ ਦਾ ਮਾਲ ਸੀ ਤੇ ਜਾਨੀ ਲੈ ਕੇ ਆ ਉਸਤਾਦ ਜੀ ਨੂੰ ਹੁਣ ਪਤਾ ਹੀ ਨਹੀਂ ਮਿਲਣੇ। ਨਹੀਂ ਉਸਤਾਦ ਜੀ ਨੂੰ ਪ੍ਰੋਡਕਟਸ ਦੇ ਬਾਰੇ ਹੁਣ ਹਾਲ ਹੀ ਦੀ ਗੱਲ ਹੈ, 2 ਮਹੀਨੇ ਪੁਰਾਣੀ ਗੱਲ ਹੈ ਕਿ ਸਾਡਾ ਜਿਹੜਾ ਟੂਰ ਹੈਗਾ ਸੀਗਾ, ਜਿਹੜਾ ਫਾਈਨਲ ਹੈਗਾ, ਉਹਦੇ ਵਿੱਚ ਤਾਂ ਇਹਨਾਂ ਦੋਵਾਂ ਦਾ ਨਹੀਂ ਫਾਈਨਲ ਹੋਇਆ, ਵਿੱਚ ਉਸਤਾਦ ਦਾ ਵੀ ਮੇਰਾ ਫਾਈਨਲ। ਕਿਹਦਾ ਦੋ ਐ ਸਨ, ਇੱਕ ਉਸਤਾਦ ਜੀ ਸਨ ਕੈਨੇਡਾ ਦਾ, ਬਿਲਕੁਲ ਇਦਾਂ ਹੀ। ਨਹੀਂ ਫਾਈਨਲ ਹੋਇਆ, ਉਸਤਾਦ ਜੀ ਨੇ ਟਾਈਮ ਹੀ ਨਹੀਂ ਦਿੱਤਾ। ਅੱਛਾ ਤੁਹਾਡਾ ਕੁਝ ਜਾਣਾ ਸੀ ਅਗਰ ਤੁਸੀਂ ਇਹ ਉਂਗਲ ਘੁਮਾ ਦਿੰਦੇ ਕੁਝ ਨਹੀਂ ਨਹੀਂ, ਤੁਹਾਨੂੰ ਪਤਾ ਵਾ ਹੁਣ ਜਿਹੜਾ ਨੈਕਸਟ ਜਿਹੜਾ ਟੂਰ ਹੈਗਾ ਉਹ ਇਨਸ਼ਾਅੱਲਾ ਤਾਲਾ ਬੜਾ ਵੱਡਾ ਸਰਪ੍ਰਾਈਜ਼ ਹੈ। ਮੈਂ ਉਸਤਾਦ ਜੀ ਦੇ ਤਰਲੇ ਕਰਨੇ ਆ, ਤਰਲੇ ਨਹੀਂ ਹੁੰਦੇ ਜਿਹੜੇ ਉਹ ਕਰਨੇ ਆ, ਉਸਤਾਦ ਜੀ ਓਕੇ ਕਰੋ ਸਾਰੇ ਬੱਚਿਆਂ ਦਾ ਲੱਗ ਜਾਏਗਾ ਉਧਰ ਦਾ, ਨਹੀਂ ਉਹਨਾਂ ਨਹੀਂ ਲੱਗਣ ਦੇਣਾ। ਨਹੀਂ ਲੱਗੇਗਾ। ਮੇਰੀ ਇੱਕ ਛੋਟੀ ਜਿਹੀ ਔਰ request- ਯਾਰ ਦੁਬਈ ਨੂੰ ਏਦਾਂ ਸਮਝਦੇ ਆ ਭਾਈ ਫਰੀਦ, ਦੁਬਈ ਨੂੰ ਵੀ ਸਾਰਾ ਕੁਝ ਸਮਝੀ ਜਾਂਦੇ ਆ ਵੀ ਇਸ ਕਿਸਮ ਦੇ ਉੱਤੇ ਗਰਮੀ ਹੈ, ਇਥੋਂ ਮਾੜਾ ਦੁਬਈ ਆ। ਸਹੀ ਗੱਲ ਹੈ। ਦੁਬਈ ਨੂੰ ਮਾੜਾ ਨਾ ਕਹਿ, ਦੁਬਈ ਵਰਗਾ ਸ਼ਹਿਰ ਤੇਰੇ ਪੂਰੇ ਪਾਕਿਸਤਾਨ 'ਚ ਨਹੀਂ ਹੈਗਾ। ਨਹੀਂ ਬਾਕੀ ਯਾਰ ਮੇਰੀ ਗੱਲ ਸੁਣੋ, ਮੈਂ ਕਹਿ ਰਿਹਾ ਪ੍ਰੋਡਕਟਸ ਦੇ ਬਾਰੇ ਚ ਕਿ ਬਹੁਤ ਸਾਰੇ ਕੰਪਨੀਆਂ ਨੇ ਉਸਤਾਦ ਜੀ ਨੂੰ ਕਿਹਾ ਕਿ ਸਾਡੀ ਪ੍ਰੋਡਕਟ ਜਿਹੜਾ ਨਾ ਉਹਨੂੰ ਪ੍ਰਮੋਟ ਪਿੱਛੇ ਰੈਕ ਲਾ ਕੇ ਇਹ ਉਹ ਉਸਤਾਦ ਜੀ ਨੇ ਸਿਰਫ ਇਹ ਗੱਲ ਤੋਂ ਕਿ ਯਾਰ ਮੈਂ ਕਿਸੇ ਦੀ ਚੀਜ਼ ਦਾ ਤਸਦੀਕ ਹੀ ਨਹੀਂ ਕੀਤੀ ਤੇ ਮੈਂ ਕਿਸ ਤਰ੍ਹਾਂ ਮਤਲਬ ਉਹਨੂੰ ਕਹਿ ਰਿਹਾ ਕਿ ਜਨਾਬ ਇਹਨੂੰ ਤੁਸੀਂ ਖਰੀਦੋ ਤੇ ਤੁਹਾਨੂੰ ਇਹ ਫਾਇਦਾ ਹੋਏਗਾ, ਇਹ ਹੈ ਉਹ। ਉਸਤਾਦ ਨੇ ਇਸ ਗੱਲ ਲਈ ਕਦੀ ਆਪਣੀ ਆਡੀਅנס ਨੂੰ ਗੁੰਮਰਾਹ ਨਹੀਂ ਕੀਤਾ। ਗੱਲ ਸੁਣੋ, ਅੱਲਾ ਤੇਰਾ ਭਲਾ ਕਰੇ। ਮੈਂ ਨਾ ਸਭ ਝੂਠਾ ਕਾਲੂ ਓਏ। ਜਦੋਂ ਇਹ ਕਹਿੰਦਾ ਨਾ ਵਾ ਮੇਰਾ ਇੱਕ ਉਸਮਾਨ ਭਾਈ ਆ ਉਹਨੂੰ ਮਕਾਨ ਲੈ ਕੇ ਦਿਓ, ਉਹਨੂੰ ਲੈ ਕੇ ਦਿਓ, ਇੱਧਰ ਇੱਕ ਪੇਟੀ ਭੇਜੋ, ਇੱਧਰ ਇੱਕ ਪੇਟੀ ਭੇਜੋ। ਉਹ ਐਡ ਵਾਲਾ ਕੋਈ ਹਿਸਾਬ ਦਾ ਸਿਸਟਮ ਹੁੰਦਾ ਵਾ। ਉਹਨਾਂ ਕੋਲ 2-4 ਲੱਖ ਦਾ ਕੰਮ ਸ਼ੁਰੂ ਕੀਤਾ ਹੁੰਦਾ, 15-20 ਲੱਖ ਸਤਾਨ ਨੂੰ ਦੇ ਕੇ ਉਹ ਐਡ ਵੀ ਨਾ ਚੱਲੇ, ਕੋਈ ਐਡਾ ਵਿਊ ਵੀ ਨਾ ਪੈਣ, ਬੇੜਾ ਕਰ ਕਰਾਉਣ ਕੰਮ ਦਾ ਓਏ ਆਮ ਵੀ ਤੈਨੂੰ ਬਹੁਤ ਪਤਾ ਕਰੀ ਜਾਂਦੇ ਆ। ਇਸ ਟਾਈਮ ਜਿਹੜੀ ਸਭ ਤੋਂ ਵੱਡੀ ਦੁਸ਼ਮਣੀ ਸੀਗੀ, ਅੱਲਾ ਮਾਫੀ ਦੇਵੇ ਕਹਿਣਾ ਨਹੀਂ ਚਾਹੀਦਾ, ਮੇਰੇ ਨਾਲ ਤੇ ਉਹ ਭਾਈ ਨਾਲ। ਨਹੀਂ ਉਹਨਾਂ ਨੂੰ ਤਾਂ ਬਣਦੀ ਵੀ ਆ। ਇੱਕ ਕਰੀਮ ਲਾਂਚ ਕੀਤੀ ਇੱਕ ਮੇਰੇ ਦੋਸਤ ਨੇ, ਹਾਂ ਉਹਨੇ ਕਿਹਾ ਯਾਰ ਮੈਂ ਕਰੀਮ ਦਾ ਨਾਮ ਰੱਖਦਾ ਜਾਨੀ ਕਰੀਮ। ਨਾ ਉਹਨੇ ਕਿਹਾ ਯਾਰ ਤੇ ਲੱਖ ਰੁਪਈਆ ਪਰ ਡੇ, ਲੱਖ ਰੁਪਈਆ ਪਰ ਡੇ ਕਹਿੰਦੇ ਦਾਂਗੇ, ਜਾਨੀ ਕਰੀਮ ਨਾਮ ਰੱਖਾਂਗੇ, ਠੀਕ ਹੈ। ਉਹ ਇੱਕ ਵਾਰੀ ਮਿੱਠੇ ਲਾਈ, ਮੇਰਾ ਰੰਗ ਪਿਛਲੇ ਦਿਨਾਂ 'ਚ ਮੈਂ ਆਇਆ ਸੀ, ਰੰਗ ਮੇਰਾ ਚਿੱਟਾ ਨਹੀਂ ਸੀਗਾ। ਨਹੀਂ 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 ਹੈ ਨਹੀਂ ਯਾਰ ਹੈਗਾ ਜੀ, ਹੈਗਾ ਜੀ। ਹਾਂ ਹਾਂ ਜਦੋਂ ਮੈਂ ਤੁਹਾਨੂੰ ਮੋੜਿਆ ਮੈਂ ਕਿਹਾ ਭਾਜੀ ਕੌਣ ਆ ਤੁਸੀਂ, ਗੇਟ ਤੋਂ ਮੋੜਿਆ ਨਹੀਂ ਸੀ। ਠੀਕ ਹੈ, ਇਹਨੂੰ ਪੁੱਛ ਲੈ। ਹਾਂ ਭਾਈ ਉਸਤਾਦ ਜੀ ਕਹਿੰਦੇ ਫੈਸਲ ਸਾਹਿਬ ਮੈਂ ਨਹੀਂ ਕਰਨਾ। ਮੈਂ ਕਿਹਾ ਉਸਤਾਦ ਜੀ ਲੱਖ ਰੁਪਈਆ ਡੇਲੀ ਦਾ, 30 ਲੱਖ ਰੁਪਏ ਮਹੀਨੇ ਦਾ। ਉਸਤਾਦ ਜੀ ਕਹਿੰਦੇ ਯਾਰ ਮੈਂ ਆਪਣੇ ਆਡੀਅנס ਦੇ ਨਾਲ, ਆਪਣੇ ਵਿਊਅਰਸ ਦੇ ਨਾਲ, ਜਿਹੜੇ ਮੇਰੀ ਫੈਮਿਲੀ ਹੈ, ਮੈਂ ਨਹੀਂ ਕਿਸੇ ਨੂੰ ਧੋਖਾ ਦੇਣਾ ਕਿ ਕੈਮੀਕਲ ਕਿਸੇ ਦੇ ਲੜ ਜਾਏ, ਕਿਸੇ ਦੇ ਦਾਣੇ ਨਿਕਲ ਆਣ, ਕਿਸੇ ਦੇ। ਇਹੀ ਗੱਲ ਮੈਂ ਕਰ ਰਿਹਾ ਵਾਂ। ਉਹਨਾਂ ਨੇ ਖੁਦਾ ਦੀ ਕਸਮ ਜਵਾਬ ਦਿੱਤਾ, ਮੇਰੇ ਕੋਲ ਆਫਰ ਸੀਗੀ, ਹਜੇ ਵੀ ਆਫਰ ਹੈ ਵੇ, ਜਾਨੀ ਕਰੀਮ रंग गोरा कले दाग दबे दूर आंखों के स्याह हल्के मिनटों में खत्म। हजे भी ऑफर है यार। मेरी सुनो गल उत्थे जानी क्रीम ਦਾ ਲੱਖ ਰੁਪਏ ਦੇਣਾ ਆਹੋ। ਇੱਥੇ ਮਿੱਠਾ ਕਰੀਮ ਰੱਖਣ 10000 ਦੇਈ ਜਾਣ ਉਹੀ ਫਾਰਮੂਲਾ ਉਹੀ ਡੱਬੀ ਸਿਰ ਸਟicker ਬਦਲਣਾ ਵਾ। मेरी फरीद ते दानिश तेरे तो कितने ज्यादा हिट ने। ਅੱਛਾ ਇਹਨੇ ਕਟਵਾ ਕੇ ਨਾ ਪਹਿਲੀ ਸਾਡੇ ਸਿਰ ਕਰਾਉਣ ਦੇ ਮੇਰਾ ਕਹਦੇ ਯਾਰ तेन कह ਪਹਿਲਾਂ ਇਹਨੇ ਪਤਾ ਕੀ ਕਿਹਾ ਸੀ ਫੈਸਲ ਨੇ, ਫੈਸਲ ਭਾਈ ਕਹਿੰਦੇ ਫਰੀਦ ਤੇ ਫੈਸਲ ਤੇਰੇ ਬਹੁਤੇ ਹਿੱਟ ਨੇ ਤੇ ਕਹਿੰਦਾ ਉਹ ਯਾਰ ਇਹ ਕੱਟਦੀ ਲੋਕਾਂ ਨੇ ਤੁਹਾਨੂੰ ਬਹੁਤ ਮਿਸਤ ਕਰਨਾ ਤੇ ਹੁਣ ਬਾਅਦ ਚ ਪਤਾ ਕੀ ਕਹਿੰਦਾ ਇਹ ਫਰੀਦ ਤੇ ਤਾਂ ਵੀ ਤੇ ਲੋਕਾਂ यार कट नहीं ਇਹ ਹੁਣ ਲੱਗਣੀ ਆ। ਹਕੀਕਤ ਗੱਲ ਆ ਮਿੱਠੇ। ਕਰੀਮ ਵਾਲਾ ਕਰੈਕਟਰ ਹਜੇ ਵੀ ਮੇਰਾ ਦੋਸਤ ਆ, ਉਹਨੇ ਕਿਹਾ ਹੈਗਾ, ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਫਰੀਦ ਦੇ ਨਾਮ ਤੇ ਰੱਖ ਦੇਣਾ, ਸਾਡਾ ਫੈਸਲ ਫਰੀਦ ਜਾਂ ਦਾਨਿਸ਼ ਬਾਸ ਕਰ ਲੈ। ਉਹਨੇ ਨਹੀਂ ਮੰਨਿਆ, ਕਾਲੂ ਭਾਈ ਦਾ ਕਰ ਸਾਹਿਬ ਜਿੰਨਾ ਪਿਆਰ ਕਰਦੇ ਨਾ ਲੋਕ, ਕੁਛ ਕਿ ਤਬਕਾ ਐਸਾ ਵਾ 4-5 ਜਣੇ ਉਹ ਨਫ਼ਰਤ ਵੀ ਬਹੁਤ ਕਰਦੇ ਆ, ਉਹਨਾਂ ਦਾ ਧਿਆਨ ਨਾ ਪਾਓ ਖੁਦਾ ਨਾ। ਯਾਰ ਫਰੀਦ ਤੇਰੇ ਨਾਲ ਦੀ ਕਰੀਮ ਨਹੀਂ ਚੱਲੇਗੀ, ਕੀ ਕਰਦਾ ਪਿਆ? ਜ਼ਿੰਦਗੀ ਜਿਹੜੀ ਮੇਰੇ ਨਾਲ ਲੱਛਾ ਬਲੌਕ ਹੋ ਗਿਆ ਸੀ। ਇਹਨੇ ਜਾ ਕੇ ਉਹਨੂੰ ਕਿਹਾ ਕਹਿੰਦਾ ਜੀ ਉਸਤਾਦ ਜੀ ਨੂੰ ਰਹਿਣ ਦਿਓ, ਮੇਰੇ ਨਾਲ ਹੀ ਬਣਾਓ ਕਰੀਮ। ਲੇਕਿਨ ਹੁਣ ਗੱਲ ਆ ਵਾ ਕਿ ਪੈਸੇ ਆਣੇ। ਹੁਣ ਇੱਕ ਨਾ ਕਮਰਸ਼ੀਅਲ ਚੱਲਦਾ ਸੀਗਾ, ਸਨਰੀਟਾ ਲੜਕੀ ਹੁੰਦੀ ਸੀਗੀ ਬੜੀ ਖੂਬਸੂਰਤ, ਸਨਰੀਟਾ ਉਹ ਬੜੀ ਖੂਬਸੂਰਤ ਲੜਕੀ ਸੀ। ਉਹਨੇ ਇੱਕ ਐਡ ਕੀਤਾ ਜੀ ਸਪਰਾਈਟ ਦਾ, ਠੀਕ ਹੈ, ਉਹਦਾ ਨਾਮ ਸੀ ਲੀਜ਼ਾ ਕੇ ਲੀਜ਼ੇ ਕਰਕੇ ਨਾਮ ਸੀ। ਤੇ ਹੁਣ ਉਹ ਪਿੱਛੇ ਐਡ ਕੀ ਚੱਲ ਰਿਹਾ, ਉਹ ਨਹਾਣ ਵਾਲਾ ਟੱਪ ਨਹੀਂ ਹੁੰਦਾ, ਨਹਾਣ ਵਾਲੇ ਟੱਪ ਦੇ ਵਿੱਚ ਬੈਠੀ ਹੈ ਤੇ ਪਿੱਛੇ ਐਡ ਚੱਲ ਰਿਹਾ ਲੀਜ਼ਾ
जो रोजाना नहाती है स्प्राइट से। ਆਹੋ ਇਹ ਸਪਰਾਈਟ ਦੀ ਕਮਰਸ਼ੀਅਲ ਕੀਤੀ ਤੇ ਅੱਗੋਂ ਫੁੱਲ फ्रेम खुलता है, कहना लोगों का क्या है, लोगों को पैसे दो कुछ भी कर देते हैं। ठीक है ना। मैं रुपया ਪੈਪਸੀ ਦੇ ਐਡ ਦੇਖੇ ਨੇ, ਖਿਲਾੜੀ ਨਸਣ ਡੇ ਨੇ ਪੈਪਸੀ ਮਗਰ ਰੁਪਈਆ। ਠੀਕ ਹੈ ਨਾ। ਕਿਉਂ ਮੋਬਾਈਲ ਵਾਲੇ ਰੁਪਈਆ ਦੇ ਰਹੇ ਨੇ, ਸਾਰੇ ਰੁਪਈਆ ਦੇ ਰਹੇ ਨੇ, ਜਿਹੜੇ ਕੋ ਮਰਜ਼ੀ ਇਹਦੀ ਐਡ ਕਰਾ। ਇੱਕ ਸਵਾਲ ਹੈ ਹਾਂਜੀ ਹਾਂ ਮਿੱਠਾ ਜੀ ਤੁਹਾਡੇ ਕੋਲੋਂ, ਆਈ ਕੈਨ ਵਿੱਚ ਇਨਵੋਲਵ ਰੱਖਿਆ ਕਰੋ ਨਾ, ਭਾਵੇਂ ਮੈਨੂੰ ਨਾ ਕਰ ਦਿਓ, ਮੈਨੂੰ ਵਿੱਚ ਇਨਵੋਲਵ ਰੱਖੋ। ਨਹੀਂ ਸੌਰੀ ਭਾਜੀ, ਮੈਂ ਉਹਨਾਂ ਨੂੰ ਵੀ ਦੱਸੋ ਨਾ। ਮੈਂ ਸਵਾਲ ਇਹ ਕਰਨਾ ਚਾਹ ਰਿਹਾ ਕਿ ਕਮੇਡੀਅਨਸ ਖਾਸ ਕਰ ਜਿਵੇਂ ਉਸਤਾਦ ਜੀ ਨੇ ਵੀ ਸਵਾਲ ਕੀਤਾ ਸੀ, ਕਮੇਡੀਅਨਸ ਕਦੀ ਸਵਾਏ ਸੁਹੇਲ ਅਹਿਮਦ ਸਾਹਿਬ ਤੋਂ, ਸੁਹੇਲ ਅਹਿਮਦ ਸਾਹਿਬ ਤੇ ਐਕਟਰ ਵੀ ਨੇ ਨਾ, ਆਹੋ ਕੋਈ ਐਡ ਦੇ ਵਿੱਚ ਅੱਜ ਤੱਕ ਕਿਉਂ ਨਹੀਂ ਲਿਆ? ਫਰੀਦ ਉਹੀ ਗੱਲ ਵਾ, ਉਹਨਾਂ ਦੇ ਪੈਸੇ ਭਰੇ ਨਹੀਂ ਜਾਂਦੇ, ਇਹਨਾਂ ਦੇ ਪੈਸੇ ਬਣਦੇ ਨਹੀਂ। ਉਹ ਯਾਰ ਟਾਈਮ ਵੀ ਨਹੀਂ ਨਾ। ਦੋ ਬੰਦੇ ਐਡ ਚ ਨਹੀਂ ਆਏ, ਸੁਹੇਲ ਅਹਿਮਦ ਸਾਹਿਬ ਕੋ ਵੱਡਾ ਫਰੇਮ ਆ, ਉਹਨਾਂ ਦੇ ਪੈਸੇ ਪੂਰੇ ਨਹੀਂ ਹੋਣੇ ਵੀ 70 ਲੱਖ ਤੋਂ ਬਈ ਹੈ ਉਹਨੇ ਏਦਾਂ ਮੰਗਣਾ, ਤੇ ਇਹਨਾਂ ਨੇ ਵੀ ਉਸਤਾਦ ਜੀ ਆਪਣਾ ਚਾਰ ਨਹੀਂ ਕੱਢਿਆ ਐਡ ਕਿਸੇ ਦੀ ਕੀ ਦੇਣੀ। ਗੱਲ ਸੁਣੋ, 2000 ਕਿਲੋ ਪਾਇਆ ਸੀਗਾ। ਸੁਹੇਲ ਸਾਹਿਬ ਕੋ ਟਾਈਮ ਹੀ ਨਹੀਂ ਹੈਗਾ। ਇੱਕ ਕਰੈਕਟਰ ਨੇ ਸੁਹੇਲ ਸਾਹਿਬ ਨੂੰ ਆਫਰ ਕਰਾਈ ਕਿ ਆਪਣਾ ਥੀਏਟਰ ਬਣਾਉਂਦੇ ਆ, ਸੁਹੇਲ ਸਾਹਿਬ ਆਪਣਾ ਜ਼ਾਤੀ ਥੀਏਟਰ ਕਾਸਟ ਵੀ ਤੁਸੀਂ ਸਾਰਾ ਕੁਝ ਤੁਸੀਂ ਕਰਨਾ। ਅੱਛਾ ਮਾਰ ਤੁਹਾਡੀ ਗੱਲ ਟੋਕ ਰਿਹਾ ਤੁਸੀਂ, ਸੁਹੇਲ ਅਹਿਮਦ ਸਾਹਿਬ ਕੋ ਟਾਈਮ ਨਹੀਂ ਹੈਗਾ, ਇਹਨਾਂ ਕੋ ਟਾਈਮ ਲਗਾਉਣ ਨੂੰ ਜਗ੍ਹਾ ਨਹੀਂ ਹੈਗੀ, ਵੀ ਟਾਈਮ ਲਗਾਉਣਾ ਕਿੱਥੇ ਆ। ਉਹ ਯਾਰ ਤੁਸੀਂ ਤੇ ਆਸਾਨ ਫਰਮੋਸ਼ ਲੋਕ, ਜਿੱਥੇ ਖਾਂਦੇ ਹੋ ਉੱਥੇ ਹੀ ਛੇਦ ਕਰਨ ਦੇ ਹੋ। ਤੁਸੀਂ ਮੁਸ਼ਕਿਲ ਫਰਾਮੋਸ਼ ਲੋਕ ਹੋ, ਅਸੀਂ ਤੇ ਆਸਾਨ ਹੈ ਨਾ। ਨਹੀਂ ਮੁਸ਼ਕਿਲ ਫਰਮੋਸ਼ ਨਹੀਂ ਹੈ। ਬਾਹਰ ਜੀ ਮੈਂ ਨਹੀਂ ਮੰਨਦਾ ਕਿ ਉਸਤਾਦ ਜੀ ਨੂੰ ਕਰੋੜਾਂ ਦੇ ਕਿਤੇ ਫਿਲਮਾਂ ਆਈਆਂ ਹੁਣ, ਅੱਜ ਤਾਂ ਦੇਖ ਆਈਆਂ ਵਾ ਉਹ ਮੇਰੀ ਤਕਦੀਰ ਹੈ ਭਰਾ। ਸਰ ਖੈਰ ਨਾ ਬਾਤ ਉਹ ਆਇਆ ਵਾ ਦੇਖ ਕਿ ਕਿਹੜਾ ਬੇਡਾ ਕਿਤੇ ਮੈਂ ਕੋ ਗਲਤ ਗੱਲ ਸ਼ੋਅ ਚਲਾਉਣ ਡਿਆ ਆ ਦੀ ਕਸਮੇ ਅੱਲਾ ਜਨਤਾ ਦੀ ਘਰ ਸਰਦਾਰ ਸਾਹਿਬ ਨੇ ਕਿਹਾ ਸੀ, ਜਿਹੜਾ ਯਾਨੀ ਕਿ ਆਫਰ ਹੋਇਆ ਸੀਗਾ ਜਦੋਂ ਉਸਤਾਦ ਜੀ ਨੇ ਉਹਦੇ ਚ ਲਾੜੇ ਦਾ ਰੋਲ ਸੀਗਾ, ਹਾਏ ਹਾਏ ਤੇ ਕਹਿੰਦੇ ਯਾਰ ਮੇਰੀ ਸਮਝ ਨਹੀਂ ਆਣ ਡਿਆ ਯਾਰ। ਸਰਦਾਰ ਸਾਹਿਬ ਨੇ ਕਿਹਾ ਯਾਰ ਕਿਉਂ ਨਹੀਂ ਸਮਝ ਆ ਰਿਹਾ, ਐ ਤੂੰ ਸਿਰਾ ਚੁੱਕਣਾ ਵਾ, ਤੇ ਗੱਲ ਕਰਕੇ ਫਿਰ ਸਿਰਾ ਥੱਲੇ, ਇਹ ਗੱਲ ਕਰਕੇ ਫਿਰ ਸਿਰਾ ਥੱਲੇ। ਇਹਨਾਂ ਨੇ ਆਪ ਨਾ ਕੀਤੀ ਫਿਲਮ ਤੋਂ, ਉਹਦੇ ਵਿੱਚ ਫੈਸਲ ਫਰੀਦ ਵੀ ਹੈ ਸੀ, ਹਾਂਜੀ ਉਹ ਨਹੀਂ ਸੀ ਹੈਗਾ। ਉਹ ਫੈਸਲ ਫਰੀਦ ਫੈਸਲ ਤੇ ਮੇਰਾ ਭਾਈ ਵਰਗੀਲਾ ਰੋਲ ਕਰਨਾ ਹੈ ਨਾ, ਇਹ ਬੇਲਾ ਆਪ ਦੱਸੇ ਯਾਰ ਮੈਂ ਕਹਿਣ ਡਿਆ ਦੱਸੋ ਮੈਂ ਬਹੁਤ ਡਰ ਕੇ ਮੈਂ ਸ਼ੋਅ ਕਰਨ ਡਿਆ ਵਾਂ, ਆ 4-5 ਜਣਿਆਂ ਦਾ ਧਿਆਨ ਨਾ ਪੋਕਦਾ। ਮੈਂ ਫੈਸਲ ਸਾਹਿਬ ਬਹੁਤ ਅਨਕਰੀਬ ਨਾ, ਮੈਂ ਇੱਕ ਕੰਮ ਸੋਚਿਆ, ਮੈਂ ਨਾ ਆਪਣਾ ਕੋਈ ਨਾ ਕੋਈ ਐਸਾ ਕੰਮ ਕਰਨ ਲੱਗਾ ਇਨਸ਼ਾਅੱਲਾ। ਬਹੁਤ ਅੱਛਾ। ਉਹ ਮੈਨੂੰ ਲੱਗਦਾ ਕਲੈਪ ਯਾਰ ਫਰੀਦ। ਮੈਂ ਬਹੁਤ ਖੁਦਾ ਮੈਂ ਇੱਕ ਨੀਅਤ ਕੀਤੀ ਕਿ ਮੇਰਾ ਅੱਲਾਹ ਤਾਲਾ ਮੇਰਾ ਕਾਰੋਬਾਰ ਸੈੱਟ ਕਰ ਦੇ, ਮੈਂ ਮਾਫੀ ਮੰਗ ਲੈਣੀ ਕਿ ਲੋਕਾਂ ਦਾ ਤਕਲੀਫ ਦਿਲ ਨੂੰ ਕੋਈ ਹੁੰਦੀ ਤੇ ਮੈਂ ਉਹਦੇ ਤੋਂ ਯਾਰ ਕਈ ਲੋਕ ਹੁੰਦੇ ਮੈਂ ਦਿਲਜ਼ਾਰੀ ਨਹੀਂ ਕਰਨੀ, ਅਸੀਂ ਇਹ ਤੇ ਯਾਰ ਖੁਸ਼ ਕਰਨ ਲੋਕਾਂ ਦੇ ਦਿਲ ਖੁਸ਼ ਕਰਨ ਨਿਕਲੇ। ਇੱਕ ਗੱਲ ਸੇਚ ਰੱਖੀ ਫਰੀਦ, ਇਹ ਕੰਮ ਆ ਐਡੀ ਜੇ ਘੜਾਡਾ ਵਾ, ਚੰਗੀਆਂ ਵੀ ਹੋਣਗੀਆਂ ਮਾੜੀਆਂ ਵੀ ਹੋਣਗੀਆਂ, ਦਿਲ ਬਰਦਾਸ਼ਤ ਨਹੀਂ ਹੋਈਦਾ ਹੁੰਦਾ। ਦਿਲ ਬਰਦਾਸ਼ਤ ਨਹੀਂ ਮੇਰੀ ਗੱਲ ਮੈਂ ਬੜੇ ਦਬਨ ਤੇ ਕਹਿਣ ਡਿਆ, ਮੈਂ ਬੜੇ ਦਬਨ ਤੇ ਚਪੇੜ ਮਾਰ ਦਵਾਂ, ਮੇਰਾ ਦਿਲ ਕਰਦਾ। ਗੱਲ ਤੇ ਕੋਈ ਪੰਜ ਦੇਣੀ ਸੀ, ਕੋਈ ਮਜ਼ਾ ਚੱਲ ਦੇ ਪੰਜ ਦੇ ਪੰਜ। ਦਿਲ ਬਰਦਾਸ਼ਤ ਹੋਣ ਡਿਆ ਵਾ, ਹੋ ਹੀ ਜਾਣਦੇ ਭਾਈ। ਥੋੜੇ ਕਿ ਨਾ ਦਿਲ ਬਰਦਾਸ਼ਤ ਨਹੀਂ ਹੋ ਰਿਹਾ, ਮਾਫੀ ਦੇ ਨਾਲ ਯਾਰ ਅਸੀਂ ਵੀ ਮਰ ਜਾਣਾ, ਚਲੇ ਜਾਣਾ, ਆਖਰਤ ਸਵਾਰਨੀ ਚਾਹੀਦੀ। ਚੰਦ ਲੋग ਸਜਾਦ ਜਾਨੀ ਸਾਹਿਬ ਕੋ ਆਏ ਨੇ ਆਪਣੀ ਜਗ੍ਹਾ ਬਣਾਉਣ, ਠੀਕ ਹੈ ਨਾ, ਆਪਣੀ ਪਲੇਸ ਬਣਾਉਣ ਆਏ ਨੇ ਕਿ ਯਾਰ ਲੋਕਾਂ ਸੱਚੇ ਮੱਛਲੀ ਪੱਥਰ ਚੱਟ ਕੇ ਵਾਪਸ ਨਹੀਂ ਜਿਹੜੀ ਆਂਦੀ, ਓਏ ਹੋਏ 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 ਉਹਨਾਂ ਜੋ ਆ ਕਰੈਕਟਰ ਦੋਵੇਂ। ਏ ਕਲੈਪ ਯਾਰ ਕਾਲੂ। ਅੱਛਾ ਇੱਕ ਮਿੰਟ ਪੂਰੀ ਦੁਨੀਆ ਨੇ ਬਦਲ ਲੈ, ਵਾਹ ਦੁਨੀਆ ਨੇ ਬਦਲ ਲੈ। ਉਹਨਾਂ ਨੇ ਪਤਾ ਲੱਗਾ ਕਿ ਦੁਨੀਆ ਨੇ ਐਕਸੈਪਟ ਨਹੀਂ ਕੀਤਾ, ਤੇ ਜਾਨੀ ਸਾਹਿਬ ਕੋ ਵਾਪਸ। ਠੀਕ ਹੈ, ਅੱਲਾਹ ਪਾਕ ਦੇ ਕਰਮ ਦੇ ਫਜ਼ਲ ਨਾਲ ਦੁਨੀਆ ਨੇ ਐਕਸੈਪਟ ਕੀਤਾ ਫੈਸਲ ਰਾਮੇ ਨੂੰ। ਮੈਂ ਜਾਨੀ ਸਾਹਿਬ ਦੇ ਨਾਲ ਆ, ਅੱਜ ਵੀ ਆਉਣ ਵਾਲੇ ਵਕਤ 'ਚ ਵੀ ਮੈਂ ਆਪਣੇ ਉਸਤਾਦ ਦੇ ਨਾਲ ਆ, ਮੈਂ ਉਸਤਾਦ ਦੇ ਨਾਲ ਹੀ ਰਵਾਂਗਾ ਇਨਸ਼ਾਅੱਲਾ। ਅੱਗੇ ਤੁਸੀਂ ਜ਼ਿਆਦਾ ਟਾਈਮ ਨਹੀਂ ਲਾਗਾ। ਠੀਕ ਹੈ, ਇਹ ਕਰੀਮਾਂ ਵਾਲੇ ਕੋ ਜਾ ਕੇ ਕਹਿਣ ਡਿਆ ਮੇਰੇ ਨਾਂ ਦੀ ਕਰੀਮ ਬਣਾਓ। ਯਾਰ ਕਿੱਥੇ ਸਜਾਦ ਜਾਨੀ ਸਾਹਿਬ ਤੇ ਕਿੱਥੇ ਤੂੰ ਗੁਸਤਾਖ ਕੀ ਕਿਤੇ ਜਾਣ। ਠੀਕ ਆ, ਕਰੀਮਾਂ ਵਾਲੇ ਕੋ ਜਾ ਕੇ ਮੇਰੇ ਨਾਂ ਦੀ ਕਰੀਮ ਬਣਾਓ। ਯਾਰ ਤੇਰਾ ਬਣਦਾ ਯਾਰ ਪਤਾ ਕੀ ਗੱਲ ਆ, ਇਹ ਤੇ ਗੱਲ ਖੈਰ ਉਸਤਾਦ ਜੀ ਨੇ ਮੁਸ਼ਾਇਰੇ ਦੇ ਵਿੱਚ ਕਲੀਅਰ ਕਰ ਦਿੱਤੀ ਹੈ ਕਿ ਮੇਰਾ ਜਿਹੜਾ ਕਿ ਖਬਰ ਦਾ ਹਰਦ ਵਿੱਚੋਂ ਵਾਪਸ ਆਣਾ, ਉਹ ਆਫਤਾਬ ਸਾਹਿਬ ਦਾ ਤੇ ਉਸਤਾਦ ਜੀ ਦਾ ਇੱਕ ਕੋਲੈਬੋਰੇਸ਼ਨ ਆਪਸ ਦੇ ਵਿੱਚ ਜਿਹੜੀ ਉਹਨਾਂ ਦੀ ਗੱਲ ਹੋਈ, ਉਸਤਾਦ ਦੇ ਕਹਿਣ ਤੇ ਮੈਂ ਗਿਆ ਤੇ ਉਸਤਾਦ ਨੇ ਕਿਹਾ ਵਾਪਸ ਆਇਆ, ਮੈਂ ਆ ਗਿਆ। ਗੱਲ ਇਹ ਆ ਫਿਰ ਮੈਂ ਤੇਰੀ ਗੱਲ ਨਹੀਂ ਕਰਨ ਡਿਆ, ਮੈਂ ਇਹਦੀ ਗੱਲ ਕਰਨ ਡਿਆ। ਨਹੀਂ ਸੁਣ ਲਓ ਫੈਸਲ ਸਾਹਿਬ, ਤੁਸੀਂ ਗੁੰਮਰਾਹੀ ਨਾ ਫੈਲਾਓ।
ਮੈਂ ਇੱਕ ਚੀਜ਼ ਜਾਣਦਾ ਵਾਂ ਐਂਕਰ ਜਾ ਪਿਆ ਐਂਕਰ ਨੂੰ ਲਾਈ ਜਾਓ ਕਿਤੇ ਧੋਖਾ ਹੀ ਨਾ ਨਹੀਂ। ਮੈਂ ਇੱਕ ਚੀਜ਼ ਜਾਣਦਾ, ਅੱਲਾ ਇੱਜ਼ਤ ਦੇਣ ਵਾਲਾ, ਅੱਲਾ ਜ਼ਿਲਤ ਦੇਣ ਤਾਂ ਵਾਲਾ। ਤੁਸੀਂ ਖੋਲੋ ਫਿਰ ਸਾਡੇ ਕੋਲੋਂ, ਜੇ ਅੱਲਾਹ ਤਾਲਾ ਜ਼ਾਤ ਨੇ ਮਾੜੀ ਮੋਟੀ ਇੱਜ਼ਤ ਦਿੱਤੀ ਆਪ ਅੱਛੀ ਹੋ ਜਾਓ। ਏਦਾਂ ਅੱਲਾ ਦੀ ਉਠੋ ਕਾਕੋ ਚੱਲੀਏ ਪੁੱਤ ਚਲੋ। ਜਦੋਂ ਅੱਲਾ ਦੀ ਗੱਲ ਕਰੀਏ ਨਾ ਉਦੋਂ ਮਿੱਠਾ ਜੀ ਨਹੀਂ, ਅੱਲਾ ਇੱਜ਼ਤ ਦੇਣ ਵਾਲਾ, ਅੱਲਾ ਜ਼ਿਲਤ ਦੇਣ ਵਾਲਾ। ਮੇਰਾ ਰੱਬ ਜਾਣਦਾ ਵਾ ਕਿ ਮੈਂ ਆਪ ਆਇਆ ਵਾਂ, ਮੈਨੂੰ ਕਿਸੇ ਨੇ ਨਹੀਂ ਕੱਢਿਆ। ਮੈਨੂੰ ਤੇ ਈਵਨ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਫਰੀਦ ਸਾਬਰੀ ले ली, उसके लिए खबरहार जब तक जारी है, हमारे दरवाजे खुले। अल्हम्दुलिल्लाह। ये मेरा इजाज़ नहीं, ਇਹ ਅੱਲਾ ਦਾ ਕਰਮ ਆ ਕਿ ਆਫਤਾਬ ਸਾਹਿਬ ਨੇ ਜਾਂ ਸਾਰਿਆਂ ਨੇ ਮੈਨੂੰ ਕਿਹਾ ਕਿ ਤੁਸੀਂ ਕਿਦੋਂ ਯਾਰ ਮਾਰਿਆ। ਕਾਨੂੰ ਇੱਕ ਮਿੰਟ, ਹੁਣ ਕੋਈ ਗੱਲ ਐਸੀ ਕਿਹੜੀ ਹੋ ਗਈ ਹੈ ਵੀ ਧਾਹਾ ਮਾਰਨ ਲੱਗ ਗਏ, ਮਜ਼ਾਜ ਹੋ ਗਿਆ ਹੋ ਗਿਆ। ਉਹਨਾਂ ਨੇ ਵੈਸੇ ਸਿੰਪਲ ਗੱਲ, ਅੱਛਾ ਫਿਲਮਾਂ ਸਾਨੂੰ ਕਿਸੇ ਨੇ ਲਿਆ ਆ ਮਨਾਕਬਤ ਹੋ ਰਹੀ ਤੇ ਨਹੀਂ ਹੋ ਗਏ। ਨਹੀਂ ਨਹੀਂ ਮਨਾਕਬਤ ਬੜੀ ਪੂਰੀ ਘੁੰਮੀ ਆ ਮੇਰੀ ਪੰਜ ਹੁਣ ਫੈਸਲਾ। ਇੱਕ ਮਿੰਟ ਇੱਥੇ ਉਹ ਸਜਾ ਸਾਹਿਬ ਦਾ ਮਾਫੀ ਦੇ ਨਾਲ ਸਭ ਤੋਂ ਵੱਡੀ ਰੀਜ਼ਨ ਹੈ, ਅਗਰ ਤੁਸੀਂ ਫਿਲਮਾਂ 'ਚ ਕੰਮ ਨਹੀਂ ਨਾ ਕੀਤਾ, ਉਹਦੀ ਰੀਜ਼ਨ ਉਸਤਾਦ ਜੀ ਨੇ। ਉਸਤਾਦ ਜੀ ਉਹ ਰੀਜ਼ਨ ਕੀ 2 ਮਹੀਨੇ ਬਾਅਦ ਤੇ ਨੰਬਰ ਚੇਂਜ ਕਰ ਲੈਂਦੇ ਨੇ। ਹੋਰ ਵੀ ਮਜਬੂਰੀ ਆ, ਕਾਹਦੀ ਮਜਬੂਰੀ? ਜੋ ਫ੍ਰੀ ਸੇ ਮਿਲਣੀ ਆ ਕਰਨਾ ਹੀ ਚਾਹੀਦਾ। ਯਾਰ ਮਿੱਠੇ ਇਹ ਨਹੀਂ ਯਾਰ ਮਜਬੂਰੀ। ਡਾਟਾ ਮਿਲਦਾ ਨਾਲ। ਉਸਤਾਦ ਜੀ ਨੇ ਆਪਣੇ ਨੰਬਰ ਚੇਂਜ ਕੀਤੇ ਨੇ। ਇਸ ਗੱਲ ਦਾ ਤੂੰ ਵੀ ਗਵਾਹ ਹੈ ਕਿ ਲਾਹੌਰ ਇੱਕ ਜਗ੍ਹਾ ਤੇ ਬੈਠੇ ਹੋਏ ਆ, ਉੱਥੇ ਫੋਨ ਇੱਕ ਕਰੈਕਟਰ ਦਾ ਆਇਆ, ਉਹਨੇ ਕਿਹਾ ਜੀ ਕਪਲ ਸ਼ਰਮਾ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਜਾ ਰਹੇ ਨੇ। ਕਪਲ ਸ਼ਰਮਾ ਸਾਹਿਬ ਨਾਲ ਗੱਲ ਕੀਤੀ ਤੇ ਕਪਲ ਭਾਜੀ ਕਹਿਣ ਨੇ ਕਿ ਮੈਂ ਪਾਕਿਸਤਾਨ ਦੇ ਹਰ ਬੰਦੇ ਕੋ ਤੇਰਾ ਨੰਬਰ ਮੰਗਿਆ, ਲੇਕਿਨ ਕਿਸੇ ਕੋ ਜਾਨੀ ਸਾਹਿਬ ਦਾ ਨੰਬਰ ਨਹੀਂ ਸੀ ਹੈਗਾ। ਹਾਂ ਤੇ ਕਈ ਹੁੰਦਾ ਵੀ ਨਹੀਂ ਤੇ ਫਰੀਦ ਸਾਬਰੀ ਸਾਹਿਬ ਕਈ ਦੇਣਾ ਵੀ ਨਹੀਂ ਚਾਹੁੰਦੇ। ਹਾਂਜੀ ਨਹੀਂ ਕਪਲ ਸ਼ਰਮਾ ਨੂੰ ਕਿਹਨੇ ਦੇਣਾ ਨੰਬਰ ਯਾਰ? ਠੀਕ ਹੈ, ਆਹੋ ਹੋਸਟ ਹੈ ਤੂੰ, ਹੋਸਟ ਕਰ। ਨਹੀਂ ਤੁਸੀਂ ਸਾਨੂੰ ਕਿਸੇ ਪਾਸੇ ਹੋਸਟ ਸਮਝੋ ਤਾਂ ਫੇਰ ਯਾਰ ਫਿਲਮਾਂ ਤੇ ਦੂਰ ਦੀ ਗੱਲ ਰਹਿ ਗਈ ਯਾਰ ਮਿੱਠਾ ਜੀ। ਜੀ ਕੱਲ ਬਾਈ ਬੰਦਾ ਇੱਕ ਫਰੀਦ ਭਾਈ ਇੱਥੋਂ ਸਾਡੇ ਮੱਕੋ ਨਾਲ ਸਾਗ ਇੰਪੋਰਟ ਕਰਦਾ ਪੂਰੇ ਯੂਰਪ 'ਚ, ਕੀ ਡੱਬਿਆਂ 'ਚ ਪਾ ਕੇ ਨਾ ਸਾਗ ਸਪਿਨਚ ਸਾਗ ਇੰਪੋਰਟ ਕਰਦਾ ਬੰਦਾ। ਉਹਦਾ ਉਤਰੇ ਦਰਜੇ ਤੇ ਲੈਵਲ ਤੇ ਕੰਮ ਆ ਦਾਨਿਸ਼ ਭਾਈ। ਉਹਨੇ ਕਿਹਾ ਕਾਲੂ ਬਾਦਸ਼ਾਹ ਰੁਪਈਆ 2 ਕਰੋੜ ਸਿਰਫ ਸਤਾ ਨੇ ਖੇਤਾਂ ਜਾਣਾ ਵਾ, ਸਾਗ ਫੜ ਕੇ ਖੜੇ ਹੋਣਾ ਜੀ ਮੋਢੇ ਤੇ ਰੱਖ, ਬਸ ਕੱਪੜੇ ਪਾ ਕੇ ਪੱਗ ਬੰਨ ਕੇ, ਠੀਕ ਆ ਸਾਡੀ ਮਸ਼ਹੂਰੀ ਹੋ ਜਾਊਗੀ। ਯਾਰ 2 ਕਰੋੜ ਰੁਪਈਆ ਥੋੜਾ ਸੀ। ਤੂੰ ਐ ਤੇ ਬਹੁਤ ਦੂਰ ਦੀ ਗੱਲ ਕਰਨ ਲਿਆ। ਮੇਰਾ ਦੋਸਤ ਹੈਗਾ ਇੱਕ ਬਸ਼ੀਰ ਨਾਮ ਉਹਦਾ, ਉਹਦੇ ਕਮਾਦ ਹੈਗੇ ਨੇ। ਤੇਰੇ ਦੋਸਤ ਬਸ਼ੀਰ ਹੀ ਹੋ ਸਕਦਾ। ਇਹਦੇ ਨਾਮ ਕਮਾਲ ਹੈਗੇ ਨੇ। ਤੂੰ ਸਿਰਫ ਕਹਿੰਦਾ ਨਾ ਮੇਰਾ ਦੋਸਤ, ਫਸਲਾਂ ਯਾਰ। ਅਸੀਂ ਆਪੇ ਸੋਚ ਲੈਣਾ ਸਾਦਕ, ਬਸ਼ੀਰ, ਅਸਲਮ, ਲਿਆਕਤ। ਯਾਰ ਭਾ ਬਸ਼ੀਰ ਮੇਰਾ ਦੋਸਤ ਬੜਾ ਅੱਛਾ, ਆਏ ਹਾਂ ਉਹਦੀਆਂ ਫਸਲਾਂ ਮਾਸ਼ਾਅੱਲਾ ਸ਼ੂਗਰ ਮਿਲ ਦੇ ਵਿੱਚ ਉਹਦੇ ਗੰਨੇ ਜਾਂਦਾ। ਕਹਿੰਦੇ ਜਾਨੀ ਸਾਹਿਬ ਸਿਰਫ ਇੱਕ ਐਡ ਕਰ ਦੇਣ, ਗੰਨਾ ਫੜ ਕੇ ਕਹਿਣ ਬਸ਼ੀਰ ਦਾ ਗੰਨਾ ਇੰਨਾ। ਲੇਕਿਨ ਉਸਤਾਦ ਜੀ ਨੇ ਨਾ ਕੀਤੀ, ਮੇਰੇ ਸਾਹਮਣੇ ਕੀਤੀ ਨਾ। ਸਿਰ ਇਦਾਂ ਕਿ ਬਾਇਨ ਇਹ ਕੀ ਹੈ ਯਾਰ? ਲੈ ਉਹ ਨਹੀਂ ਤੂੰ ਉਸਤਾਦ ਕੀ ਨੇ ਕਹਣਾ ਕੀ ਹੈ? ਕੀ ਕਹਿਣਾ ਵਾ? ਬਸ਼ੀਰ ਦਾ ਯਾਰ ਹੁਕੂਮਤੇ ਪਾਕਿਸਤਾਨ ਵੱਲੋਂ ਮਸ਼ਹੂਰੀ ਦੀ ਆਫਰ ਹੋਈ ਹੈ। ਉਸਤਾਦ ਜੀ ਨੇ ਸਿਰਫ ਆਪ ਵੀ ਨਹੀਂ ਸੀ ਸਾਹਮਣੇ ਆਣਾ, ਆਵਾਜ਼ ਹੀ ਆਣੀ ਸੀ। ਹਰ ਮਾँ अपने बच्चों को पोलियो के 2 कतरे पिलवाए, वो आवाज वाली नहीं उन्होंने की। ਉਹ ਭਾਈ ਗੋਲਡੀ ਫਾਲੇ ਨੇ ਕਿਹਾ ਸੀਗਾ, ਉਹਨਾਂ ਨੇ ਬਲੈਕ ਚੈੱਕ ਦਿੱਤਾ ਵਾ। ਹਾਂ ਉਹਨਾਂ ਕਹਾ ਜਿੰਨੇ ਜਾਨੀ ਸਾਹਿਬ ਦਿਲ ਕਰਦਾ ਭਰ ਲਓ, ਲੇਕਿਨ ਆ ਬੋਲੇ ਇਥੋਂ ਸਾਈਡ ਤੋਂ ਨਹੀਂ ਲੈਣੀ। ਐ ਅਡਣੇ ਬੋਲ ਬੋਲੇ ਆ ਤੇ ਦੇਖੋ ਸਾਨੂੰ ਤਸਵੀਰ ਚਾਹੀਦੀ। ਉਹ ਕੁਰਕਰੇ ਦੀ ਮਸ਼ਹੂਰੀ ਜਿਹੜੀ ਤੇਰਾ ਹੈ ਪਰ ਮੇਰਾ ਹੈ, ਕਰੇ ਪਰੇ ਕਿਤੇ हाँ ਉਸਤਾਦ ਨੇ ਕਰਨੀ ਸੀ ਪਹਿਲੇ। ਯਾਰ ਆ ਹੁਣ ਨਵੇਂ ਨਹੀਂ ਆਈਆਂ ਬਾਲਾਂ ਜੀਆਂ, ਆਹੋ ਆਹੋ ਉਹਦਾ ਦੇਣਾ ਸੀ ਸਾਰ ਨੇ, ਇੰਟਰਵਿਊ ਨਹੀਂ ਦਿੱਤਾ। ਫੜ ਕੇ ਸਾਰ ਨੇ ਹਲਾਉਣਾ ਸੀ ਐਂ ਕਰਕੇ। ਲੇਕਿਨ ਦੋ ਨਹੀਂ ਯਾਰ ਮਿੰਟ। ਭਾਈ ਆਪਣਾ ਚਾਰ ਨਹੀਂ ਨਿਕਲਿਆ ਜਿਹੜਾ ਕਿਤੇ। ਨਾ ਨਾ, ਅਚਾਰ ਮਿੱਠੇ ਅਚਾਰ ਜਿਹੜਾ ਨਾ ਸਜਾ ਸਾਹਿਬ ਦਾ ਅਚਾਰ ਅੱਲਾ ਜਾਣਦਾ ਪੂਰਾ ਹੀ ਨਹੀਂ ਹੋਣ ਡਿਆ। ਭਾਜੀ ਕਿੱਦਾਂ ਪੂਰਾ ਹੋ ਜਵੇ? ਪੂਰਾ ਕਿੱਦਾਂ ਹੋ ਓਏ ਜਾਵੇ? ਆਰਡਰ ਹੀ ਇੰਨੇ ਆ ਯਾਰ ਸਾਨੂੰ ਅੱਜ ਤੱਕ ਨਹੀਂ ਮਿਲਿਆ, ਅਜੇ ਤੱਕ ਅਸੀਂ ਸੀ ਭਲਾ ਆਨਲਾਈਨ। ਭਲਾ ਕਿੱਦਾਂ ਨਹੀਂ ਪੂਰਾ ਹੋਣ ਡਿਆ? ਵੀ ਐ 60 ਡੱਬੇ ਗਿਣ ਕੇ ਜਾਂਦੇ, ਵਾਪਸ ਉਹਦੇ ਪਿਛਵਾੜੇ ਡੱਬੇ ਗਾਇਬ ਹੋ ਗਏ। ਉਹ ਡੱਬੇ ਨਹੀਂ ਪੂਰੇ ਹੁੰਦੇ। ਕਦੀ 8 ਡੱਬੇ ਗਾਇਬ ਹੋ ਗਏ, 10 ਡੱਬੇ। ਬਿੱਲੀ ਬਹੁਤ ਖਾਣ ਰਹੀ ਚਾਹ, ਚੂਹਾ ਬਹੁਤ ਪੈ ਗਿਆ ਤੇ ਉਦਾਂ ਹੀ ਹਲਕਾ ਜਿਹਾ ਟੋਸ਼ਨ ਉਹਦੇ ਟੇਪ ਲਾ ਕੇ ਇਹ ਉਸका ਪੈਕ ਕਰ ਦੋ। ਹਾਂ ਡਿਲੀਵਰੀਆਂ ਆਉਂਦੇ ਕਰਦੇ ਸਾਨੂੰ ਨਹੀਂ ਪਤਾ। ਅੱਜ ਤੱਕ ਚੁੱਪ ਰਹੀਦਾ ਵੀ ਯਾਰ ਚਲੋ ਕੋਈ ਉਸਤਾਦ ਜੀ ਹੈਗੇ ਆ। ਲੇਕਿਨ ਯਾਰ ਕਹਿੰਦਾ ਤੂੰ ਚਲਾ ਕੇ ਕਹਿੰਦਾ ਇਹ ਉਸਕਾ ਪੈਕ ਕਰ। ਜੋ ਰੀਡਿੰਗ ਵਾਲਾ ਹੁੰਦਾ ਉਹਨੂੰ ਗਿਫਟ ਕਰੀ ਜਾਂਦੇ ਚਾਰ ਹੈ। ਯਾਰ ਪਤਾ ਕੀ, ਤੁਸੀਂ ਸ਼ੁਗਲ ਕਰੋ ਚੀਜ਼ ਰੱਖੀ ਲੇਕਿਨ ਇਸ ਹੱਦ ਤੱਕ ਨਾ ਨਹੀਂ ਕਰੋ। ਮੇਰੇ ਉਸਤਾਦ ਜੀ ਲੇਕਿਨ ਇੱਕ ਗੱਲ ਆ, ਇਹ ਸ਼ੋਅ ਬੜਾ ਹਸਾਸ ਹੋ ਗਿਆ। ਇਹ ਸ਼ਰਾਜ਼ ਬੜੇ ਤਰੀਕੇ ਨਾਲ ਕੱਢੀ, ਅਹਿਸਾਸ ਕਿਦਾਂ ਹੋ ਗਿਆ? ਹਸਾਸ ਹੋ ਗਿਆ ਵਾ। ਕਿੰਨਾ ਹੀ ਹਸਾਸ ਇਹ ਬਸ਼ੀਰ ਤੇ ਕਿੰਨਾ ਅਹਿਸਾਸ ਹੋ ਗਿਆ? ਜੋ ਬੈਠਣ ਤੇ ਗੱਲਾਂ ਕਰਤੀਆਂ। ਜੋ ਬੈਠਨ ਅੱਛਾ ਯਾਰ ਮਿੱਠੇ ਨਹੀਂ ਤੁਹਾਨੂੰ ਕੋਈ ਐਡਾ ਉਡਾ ਆਈਆਂ ਕਦੀ? ਨਹੀਂ 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 ਮੈਨੂੰ ਕੋਈ ਐਡ ਨਹੀਂ ਆਈ ਭਰਾਵਾ। ਮੈਨੂੰ ਐਡ ਕੀ, ਉਹ ਕਹਿੰਦੇ ਲੱਕੜ ਨਾਲ ਲੋਹਾ ਤਰ ਜਾਂਦਾ। ਮੈਨੂੰ 2-3 ਫਿਲਮਾਂ ਦੀਆਂ ਆਫਰਾਂ ਹੋਈਆਂ ਸੀਗੀਆਂ, ਲੇਕਿਨ ਉਹਨਾਂ ਨੇ ਕਿਹਾ ਜੀ ਯਾਰ ਜਾਨੀ ਸਾਹਿਬ ਦੇ ਨਾਲ ਫੈਸਲ ਸਾਹਿਬ
ਉਸਤਾਦ ਜੀ ਦੇ ਨਾਲ ਆਪਣੇ ਨਾਲ ਤੁਸੀਂ ਇਹ ਰੋਲ ਹਵਾਰੀ ਬਣਨਾ, ਠੀਕ ਹੈ ਨਾ। ਤੇ ਲੇਕਿਨ ਸ਼ੁਕਰ ਅਲਹਮਦੁਲਿਲਾ ਉਸਤਾਦ ਜੀ ਨੇ ਨਾ ਕੀਤੀ, ਉਧਰੋਂ ਮੈਂ ਆਲਰੇਡੀ ਨਹੀਂ ਸੀ ਹੈਗਾ। ਅਗਰ ਉਸਤਾਦ ਜੀ ਕਰਦੇ ਫਿਰ ਮੈਂ ਅਸੀਂ ਹੁਣ ਮੇਰੀ ਜਿਹੜੀ ਫਿਲਮ ਆ ਰਹੀ ਉਹ ਸੀਗਾ ਰਾਜ਼ ਦੇ ਵਿੱਚ ਯਾਰ, ਇੱਕ ਮੇਰਾ ਸੀਰੀਅਲ ਆ ਰਿਹਾ ਇਨਸ਼ਾਅੱਲਾ ਤਾਲਾ, ਉਹ ਵੀ ਸੀਰੀਅਲ ਉਹਦਾ ਹੈ ਮੈਂ ਜ਼ਿਕਰ ਨਹੀਂ ਕਰ ਸਕਦਾ, ਨਹੀਂ ਤੇ ਮੈਨੂੰ ਬਹੁਤ ਅੱਛਾ ਹੈ ਅਨਕਰੀਬ ਵੇਖੀ ਹੁਣ। ਲੇਕਿਨ ਇੱਕ ਮੈਸੇਜ ਜ਼ਰੂਰੀ ਹੈਗਾ ਯਾਰ। ਉਹ ਮੈਸੇਜ ਭਰਾਵਾ ਹਲੇ ਕਿਤੇ ਸ਼ੋਅ ਮੁੱਕਣ ਨਹੀਂ ਲੱਗਾ, ਹਲੇ ਬਹੁਤ ਟਾਈਮ ਪਿਆ ਵਾ। ਉਹਨੇ ਹੱਥ 'ਚ ਮੈਂ ਅੱਖ ਲੱਗਣ ਲੱਗੀ ਤੁਹਾਡੀ, ਅੱਖ ਲੱਗਣ ਲੱਗੀ ਚੱਲਿਓ ਜਿਹੜੇ ਯਾਰ ਇੱਕ ਤੇ ਗ੍ਰਿਫਤ ਮਜ਼ਬੂਤ ਹੋਣੀ ਚਾਹੀਦੀ ਹੈ। ਯਾਰ ਮੈਨੂੰ ਲੱਗਣ ਨਹੀਂ ਡਿਆ ਮੈਂ ਹੋਸਟਾ, ਉਹ ਭਾਈ ਲੈ ਨਹੀਂ ਡਿਆ ਉਹਨੂੰ ਉੱਥੇ ਬਹਿ ਕੇ ਗ੍ਰਿਫਟ ਚੱਲ 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 ਕਰ ਲੈ ਇਹ ਤਾਂ ਸਹੀ ਭਾਈ ਕਰ ਲੈ ਯਾਰ। ਯਾਰ ਉਹ ਜਿਹੜੀ ਗੇਮ ਨਹੀਂ ਉਹ ਚੱਲਣ ਡਈ ਯਾਰ, ਟਿਕਟੌਕ ਬਾਲਸ ਨਹੀਂ ਉਹਨੂੰ ਕਹਿੰਦੇ ਨੇ ਕ੍ਰੈਕਰਸ, ਹਾਂ ਠੀਕ ਹੈ ਨਾ। ਸਰ ਹੌਸਟੇ ਵੀ ਛੁੱਟੀ ਦਾ ਮੈਂ ਇੱਥੇ ਕੋ ਮੇਰੇ ਕੋ ਮੈਂ ਆਪਣੇ ਆਪ ਨੂੰ ਸ਼ੈ ਮੰਨਣੀ ਆ। ਮਿੱਠੇ ਮੈਸੇਜ ਦੇਣਾ ਯਾਰ, ਕਿਉਂਕਿ ਇਹ ਜਿਹੜੀ ਕ੍ਰੈਕਰ ਗੇਮ ਹੈ ਨਾ 1968 ਦੇ ਵਿੱਚ ਇਜਾਦ ਹੋਈ ਸੀ ਅਮਰੀਕਾ 'ਚ, ਇਹ ਮੈਸੇਜ ਲਾਜ਼ਮੀ ਦੇ। ਲੇਕਿਨ ਇਹਨਾਂ ਨੇ ਕੀ ਕੀਤਾ, ਇਹ ਗੇਮ ਹੈਗੀ ਹੈ ਡੇਂਜਰਸ, ਇਹਦੇ ਤੇ ਲੱਗੀ ਸੀ ਪਾਬੰਦੀ। ਕਿਉਂਕਿ ਇਹ ਜਿਹੜਾ ਮੈਂ ਤੁਹਾਨੂੰ ਦੱਸਣਾ ਨਾ, ਇਹ ਉਹ ਜਿਹੜੇ ਬਾਲ ਹੈਗੇ ਨੇ ਨਾ ਦੋ, ਇਹ ਬੜੇ ਡੇਂਜਰਸ ਬਾਲ ਨੇ। ਅਕਸਰ ਇੱਕ ਬੱਚੇ ਦੇ ਉਹਨੇ ਘੁਮਾ ਕੇ ਨਾ ਉਹਦੇ ਇੱਥੇ ਵੱਜਿਆ, ਉਹਦੀ ਡੈਥ ਹੋ ਗਈ। ਉਸ ਤੋਂ ਬਾਅਦ ਲੜਾਈ ਦੇ ਵਿੱਚ ਯੂਜ਼ ਹੋਇਆ, ਅੱਖ ਜ਼ਾਇਆ ਹੋ ਗਈ। ਲੜਾਈ ਦੇ ਵਿੱਚ ਯੂਜ਼ ਹੋਇਆ, ਅੱਖ ਇੱਕ ਬੱਚੇ ਦੀ ਜ਼ਾਇਆ ਹੋਈ। ਤੇ ਇਹ ਜਿਹੜੀ ਗੇਮ ਹੈਗੀ ਹੈ ਨਾ ਕ੍ਰੈਕਰ, ਇਹ ਜਿਹੜੇ ਬੱਚੇ ਖੇਡਦੇ ਉਹਨਾਂ ਨੂੰ ਮਨਾ ਕਰੋ ਤੇ ਆਪਣੇ ਬੱਚਿਆਂ ਦੀ ਹਿਫਾਜ਼ਤ ਕਰੋ। ਲਿਹਾਜ਼ਾ ਇਹ ਮੈਸੇਜ ਦੇ ਦੇ। ਮਿੱਠੇ ਗੇਮ ਨਹੀਂ ਸਹੀ ਯਾਰ ਮੈਸੇਜ ਦੇਖ ਮਿੱਠੇ ਗੇਮ ਨਹੀਂ ਸਹੀ। ਇਹ ਹਰਕਤ ਵੀ ਨਹੀਂ ਸਹੀ, ਜੋ ਗੇਮ ਨਹੀਂ ਨਾ ਸਹੀ, ਹਰਕਤ ਵੀ ਨਹੀਂ ਸਹੀ। ਪੂਰਾ ਮੈਸੇਜ ਦੇ ਕੇ ਚੱਲ ਮੇਰੇ ਕੋਲ ਤੂੰ ਕਹਿ ਦੇ ਯਾਰ ਮੈਂ ਮਸਤਬਾ ਇਹ ਜੋ ਕਹਿੰਦਾ ਮੰਨ ਲਿਓ ਬਸ। ਇਹ ਵਾ ਹੌਸਲੇ ਇੰਨਾ ਕੀ ਬਣਦਾ ਵਾ, ਹੁਣ ਕਸਮ ਪਾ ਦਵਾਂ ਉਹਨਾਂ ਨੂੰ। ਯਾਰ ਬੱਚੇ ਦੱਸ ਯਾਰ ਪਲੀਜ਼ ਯਾਰ, ਉਹ ਜੋ ਇਦਾਂ ਜਿੱਦਾਂ ਮੈਸੇਜ ਉਹਨਾਂ ਨੇ ਕਿਹਾ ਮੈਸੇਜ ਕਨਵੇ ਕਰਦੇ ਯਾਰ please। ਏਦੀ ਕਰਦੇ ਨਾ ਰਿਪੀਟ ਜਦੋਂ ਸਮਝਾਇਆ ਵਾ। ਮਿੱਠੇ ਤੂੰ ਕਿਉਂ ਸੁੱਟ ਕੋਈ ਇੱਕ ਹੋਰ ਮੈਸੇਜ ਯਾਰ ਦੇਣਾ ਮਿੱਠੇ ਮੇਰੇ ਵੱਲੋਂ। ਇੱਥੇ ਆ ਜਾ ਭਾਜੀ। ਨਹੀਂ 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 ਜਦੋਂ ਮੈਸੇਜ ਲੋਕ ਮੈਂ ਕਿਹਾ ਆ ਜਾ ਮੇਰਾ ਭਰਾ, ਗ੍ਰਿਫਤ ਵਾਲੀ ਗੱਲ ਵੀ ਕਰ ਲਈ, ਚੱਲ ਗ੍ਰਿਫਤ ਵਾਲੀ ਗੱਲ ਵੀ ਕਰ ਵੀ ਕਿੰਨੇ ਸਮਾਨੀ ਜੋੜੇ ਬਣਾਉਣੇ ਕਰਦੇ। ਯਾਰ ਉਹ ਬੱਚਿਆਂ ਨੂੰ ਵੀ ਜ਼ਰਾ ਕਹਿ ਦੇ ਯਾਰ। ਮੈਂ ਬੱਚਿਓ ਓਏ ਭਾਈ ਸੁਣ ਰਹੇ ਹੋ ਮਤਲਬ यार नहीं आप नहीं बोल रहे। भाई मैं देख रहा हूँ कि आपको टाइम नहीं दे रहे, मेरा दिल दुख रहा है। नहीं नहीं लेकिन यार एक ਜਿਹੜਾ ਮੈਸੇਜ ਜਿਹੜਾ ਨਾ chatting ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਸੇਜ ਜਿਹੜਾ ਯਾਰ ਅਕਸਰ ਬੱਚੇ ਪਤਾ ਕੀ ਕਹਿੰਦੇ ਨੇ ਕਿ ਸਾਡੇ ਪਿਓ ਨੇ ਸਾਡੇ ਲਈ ਕੀ ਕੀਤਾ। ਇਹਨਾਂ ਦੇ ਬਾਰੇ ਚ ਲਾਜ਼ਮੀ ਕਹੀ ਯਾਰ ਕਿ ਉਹ ਬਾਪ ਹੀ ਸੀ ਜਿਹਨੇ ਏਡੇ ਤੋਂ ਏਡਾ ਕਰਕੇ ਤੁਹਾਨੂੰ ਜਵਾਨ ਕੀਤਾ, ਤੁਹਾਡੀਆਂ ਖੁਆਇਸ਼ਾਂ ਪੂਰੀਆਂ ਕੀਤੀਆਂ, ਆਪਣੀਆਂ ਖੁਆਇਸ਼ਾਂ ਤੇ ਪਰਦੇ ਪਾਏ, ਔਲਾਦ ਦੀ ਖਾਤਰ ਸਾਰਾ ਕੁਝ ਕੀਤਾ। ਉਹਨਾਂ ਬੱਚਿਆਂ ਨੂੰ ਵੀ ਮੈਸੇਜ ਦੇ ਦੇ। ਉਹ ਬੱਚਿਓ ਤੁਹਾਡਾ ਪਿਓ ਹੀ ਸੀਗਾ ਜਿਹਨੇ ਤੁਹਾਨੂੰ ਏਡਾ ਕੀਤਾ, ਕੋਈ ਹਮਸਾਇਆ ਨਹੀਂ ਸੀ ਹੈਗਾ, ਕੋਈ ਤੁਹਾਡਾ ਕੋ ਆ ਕੇ ਹੋਰ ਬਾਹਰੋਂ ਤੁਹਾਡੇ ਮੂੰਹ 'ਚ ਬੁਰਕੀਆਂ ਨਹੀਂ ਸੀ ਪਾਉਂਦਾ, ਤੁਹਾਡਾ ਪਿਓ ਹੀ ਸੀਗਾ। ਨਹੀਂ ਯਕੀਨ ਤੇ ਇਸ ਬੰਦੇ ਨੂੰ ਪੁੱਛਣਾ। ਆਹੋ ਇਹ ਬੰਦਾ ਦੇਖਦਾ ਹੁੰਦਾ ਸੀ, ਉਹਨੂੰ ਵੜਦੇ ਨੂੰ ਵੀ ਨਿਕਲਦੇ ਨੂੰ ਵੀ ਉਹ ਕੀ ਕਰਨ ਡਿਆ ਵਾ, ਹਰ ਹਰਕਤ ਦਾ ਪਤਾ ਤੁਹਾਡੇ ਪਿਓ ਦੀ ਦਾ। ਯਾਰ ਆ ਵਨ ਵੇਲਿੰਗ ਦਾ ਵੀ ਦੱਸ ਦੇ ਮਿੱਠੇ। ਮੈਂ ਤੇਰੇ ਕੰਨ ਵੀ ਨਹੀਂ ਲਾਉਣੀ ਇੱਕ ਯਾਰ ਵਨ ਮਿਲਿੰਗ ਦਾ ਬਹੁਤ ਵੱਡਾ ਇਸ਼ੂ ਹੈ ਫਰੀਦ ਸਾਡੇ ਮੁਲਕ 'ਚ ਯਾਰ। ਸਹੀ ਗੱਲ ਯਾਰ ਜਾਨ ਹੀ ਨਹੀਂ ਯਾਨੀ ਕਿ ਪਿਆਰੀ ਯਾਰ। ਯਾਰ ਤਾਂ ਤੁਸੀਂ ਉਹਨਾਂ ਨੂੰ ਕਹੋ ਮੈਸੇਜ ਦਿੰਦਾ। ਮੈਨੂੰ ਸੀਪੀਯੂ ਲਾਉ ਸਮਝ ਡਿਆ ਹਰ ਮੈਸੇਜ ਮੈਂ ਜਦੋਂ ਮੈਨੂੰ ਹੋਸਟ ਸਮਝ ਨਹੀਂ। ਅੱਛਾ ਸੁਣ ਲਾ ਯਾਰ ਮਿੱਠੇ ਗੱਲ ਸੁਣ ਲਈ ਦੀ ਹੁੰਦੀ ਕਿਸੇ ਦੀ ਯਾਰ ਜਿਹੜੇ ਮਿੱਠੇ ਨਹੀਂ ਆ ਰਿਹਾ ਮੈਸੇਜ ਕਨਵੇ ਕਰ ਯਾਰ, ਆਵਾਮ ਦੀ ਅਸੀਂ ਸਲਾਹ ਵੀ ਕਰਨੀ। ਜਿਹੜੇ ਯਾਰ ਵਨ ਵਿਲਿੰਗ ਕਰਕੇ ਯਾਰ ਆਪਣੀ ਵੀ ਜਾਨ ਖਤਰੇ 'ਚ ਪਾ ਦਿੰਦੇ ਤੇ ਦੂਸਰੇ ਦੀ ਜਾਨ ਵੀ ਖਤਰੇ 'ਚ ਪਾ ਦਿੰਦੇ ਯਾਰ। ਉਹਨਾਂ ਨੂੰ ਚਾਹੀਦਾ ਕਿ ਆਪਣੀ ਜ਼ਿੰਦਗੀ ਨਾਲ ਮੁਹੱਬਤ ਕਰਨ, ਆਪਣੇ ਲਈ ਨਾ ਜੀਣ ਯਾਰ, ਆਪਣੇ ਵਾਲਿਦਾਂ ਲਈ ਜੀਣ, ਆਪਣੇ ਭੈਣ ਭਰਾਵਾਂ ਲਈ ਜੀਣ, ਆਪਣੇ ਬੀਵੀ ਬੱਚਿਆਂ ਲਈ ਜੀਣ ਯਾਰ। ਸਲੈਂਸਰ ਕੱਢ ਕੇ ਇਹ ਯਾਰ ਮੈਸੇਜ ਉਹ ਭਰਾਵੋ ਇਹ ਮੈਸੇਜ ਦੇ ਯਾਰ। 10 ਮਿੰਟ ਤਾਂ ਮੈਂ ਵਜ਼ੀਰ ਆਜਮ ਇੱਥੇ 10 ਮਿੰਟ ਦੀ ਮੇਰੀ ਹੋਸਟਿੰਗ ਰਹਿ ਗਈ ਆ, ਮੇਰੀ ਮੰਨਣਗੇ? ਉਹ ਮੇਰੀ ਘਰ ਤੇ ਨਹੀਂ ਮੰਨਦੇ। ਨਾਲੇ ਭਰਾਵਾ ਪਤਾ ਹੀ ਨਹੀਂ ਦੁਨੀਆ ਕਿੰਨੀ ਮੁਹੱਬਤ ਕਰਦੀ ਹੈ। ਉਹ ਭਗਤ ਕਾਦੀ ਰਹਿ ਗਈ ਆ, ਹਰ ਗੱਲ ਤਾਂ ਤੁਸੀਂ ਕਰੀ ਜਾਂਦੇ। ਚੱਲ ਆ ਜਿਹੜੇ ਬੱਚੇ ਨਸ਼ਾ ਕਰਨ ਲੱਗ ਪੈਂਦੇ ਓਏ ਤੇਰੇ ਬੱਚੇ ਆਪਣੇ ਬੱਚੇ ਅੰਦਰ ਰੱਖ, ਦੋ ਤੇਰੇ ਪੀਸ ਆ ਉਹ ਅੰਦਰ ਰੱਖ ਬਸ। ਹੁਣ ਤੇਰੇ ਬੱਚਿਆਂ ਦਾ ਕਰਕੇ ਮੈਂ ਲੋਕਾਂ ਦੇ ਬੱਚਿਆਂ ਦਾ ਯਾਰ। ਐਸ ਸੀਟ ਤੋਂ ਬੜੀਆਂ ਗੱਲਾਂ ਲੋਕੀ ਮੰਨਦੇ ਨੇ ਇੱਥੋਂ। ਐਸ ਸੀਟ ਤੋਂ ਵੀ ਬੜੀਆਂ ਲੈਂਡ ਆ। ਨਸ਼ਾ ਨਾ ਕਰੋ ਯਾਰ। ਹਾਏ ਹਾਏ। ਅਗਰ ਨਸ਼ਾ ਕਰਨਾ ਹੈ ਤੇ ਖੁਦਾ ਜਾਣਦਾ ਮੁਹੱਬਤ ਵਾਲਾ ਨਸ਼ਾ ਕਰੋ, ਆਪਣੇ ਵਾਲਿदैन ਨਾਲ, ਭੈਣ ਭਰਾਵਾਂ ਨਾਲ ਮੁਹੱਬਤ ਵਾਲਾ ਇਹ ਨਸ਼ਾ ਹੋਣਾ ਚਾਹੀਦਾ। ਮਿੱਠੇ ਇਹ ਵੀ ਮੈਸੇਜ ਦੇ ਯਾਰ। ਦੇ ਯਾਰ ਮਿੱਠੇ ਯਾਰ ਮੇਰੇ ਮੈਂ ਤੁਸੀਂ ਬਲਾਵਲ ਪੁੱਟਣਾ ਬੈਠੇ ਕਿਉਂ? ਮੈਂ ਕਿਤੇ ਕਾਲੀ ਸ਼ੇਰ ਵਾਲੀ ਪਾਈ ਆ? ਨਹੀਂ ਯਾਰ ਨਹੀਂ ਪਤਾ ਕੋਈ ਕਹਿ ਦੇ ਵਾਲੀ ਟੋਪੀ ਪਾਈ ਨਹੀਂ ਮੈਂ ਹਲਫ ਲੈ ਲਿਆ ਵਾ। ਨਹੀਂ ਕੀ ਮੇਰੇ ਕੋਲ ਉਹਦਾ ਕੀ ਆ ਵੀ ਜਿਹੜਾ ਮੈਂ ਹੀ ਮੈਸੇਜ ਦੇਣੇ ਸਾਰੇ ਦਈ ਤਾਂ ਤੂੰ ਭਾਈ ਆਪ ਜਾਣ ਡਿਆ। ਉਹ ਇੰਨੀ ਕੁ ਪੂਛ ਹੀ ਨਾ ਮੈਨੂੰ ਫੜਾਇਆ ਕਰ, ਮੈਨੂੰ ਪੂਰਾ ਮੈਸੇਜ ਦੇਣ ਦੇ। ਜਿਹੜਾ ਮੈਸੇਜ ਦੇਣ ਵਾਲਾ ਵਾ
ਉਹ ਸਾਡੇ ਦਿਲੋਂ ਦਿਮਾਗ ਦੇ ਵਿੱਚ ਹੈ। ਨਾਜ਼ਰੀਨ, ਇਹ 14 ਅਗਸਤ ਆਉਣ ਰਹੀ ਆ, ਪਹਿਲੇ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਆਜ਼ਾਦੀ ਮੁਬਾਰਕ ਜੀ। ਮੇਰੀ ਸਾਲਗਿਰਹ ਵੀ ਹੈ 14 ਅਗਸਤ ਨੂੰ ਵੀ ਕਹਿ ਦੇ। 14 ਅਗਸਤ ਨੂੰ ਝੰਡੇ ਝੁੰਡੇ ਪੁਰ ਕਰਾਓ, ਭਾਈ ਲਾ ਜਾਓ, ਲੈ ਜੋ ਹਰ ਮੁਲਕ ਬੰਦ ਕਰ ਦਿਓ, ਭਾਈ ਲਾ ਜਾਓ। ਇਹ ਜਸ਼ਨ ਆਜ਼ਾਦੀ ਵਾਲੇ ਦਿਨ ਜਿਹੜਾ ਲੋਕ ਵਾਜੇ ਵਜਾਉਂਦੇ ਨੇ ਨਾ, ਉਹ ਕਈਆਂ ਨੂੰ ਦਿਲ ਦਾ ਮਸਲਾ ਹੁੰਦਾ, ਕਈਆਂ ਨੂੰ ਐਂਜ਼ਾਇਟੀ ਹੁੰਦੀ, ਪਰੇਸ਼ਾਨੀ ਹੁੰਦੀ, ਪਾ ਨਹੀਂ ਹੋਣਾ ਚਾਹੀਦਾ ਯਾਰ। ਹਾਂ ਸਹੀ ਕਾਲਾ ਯਾਰ ਚਲੋ ਕਰ ਲੈ ਸ਼ੋਅ ਪੁਰ ਕਰਾ ਯਾਰ। ਉਹ ਯਾਰ ਗੱਲ ਮਿੱਠੇ ਇਹਨੂੰ ਕੋ ਕਰਾ ਲਓ ਭਾਈ ਕੋ। ਉਹ ਯਾਰ ਗੱਲ ਨਹੀਂ ਯਾਰ ਠੀਕ ਆ ਓਕੇ। ਯਾਰ ਆਪਣੀ ਵਾਰੀ ਕਿਉਂ ਗੁੱਸਾ ਕਰ ਜਾਂਦੇ ਨੇ ਯਾਰ ਇਹ ਲੋਕ। ਯਾਰ ਉਹਨੂੰ ਚਲੋ ਹੁਣ ਉਹ ਚਲਾ ਗਿਆ, ਤੁਸੀਂ ਸ਼ੁਰੂ ਤੋਂ ਮੈਸੇਜ ਦੇਣ ਡਿਆ ਸੀਗਾ ਕੀ ਤੇ ਤੁਸੀਂ ਕਹਿਣਾ ਕੀ ਚਾਹ ਰਹੇ ਹੋ? ਯਾਰ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਯਾਰ ਇੱਕ ਉਹਨੂੰ ਤੇ ਬੁਲਾ ਨਾ ਯਾਰ, ਇੰਜ ਨਹੀਂ ਉਹਨੇ ਕਿਹੜਾ ਆ ਜਾਂਦਾ ਚਲੋ ਕੋਈ ਨਹੀਂ ਗੱਲ ਨਹੀਂ ਫਾਤਿਹ ਭਾਈ। ਯਾਰ ਕਸਮੇ ਤਬੀਅਤ ਨਹੀਂ ਸਹੀ ਰਹਿੰਦੀ ਨਾ, ਸਾਜ਼ ਹੈ ਤਬੀਅਤ ਮੇਰੀ। ਦੈਟਸ ਵੈਰੀ ਵੈਰੀ ਬੈਡ ਯਾਰ ਸਿਚੁਏਸ਼ਨ ਉਹ ਹੁਣ ਕਿੱਧਰ ਨਿਕਲ ਗਿਆ ਯਾਰ, ਪਰੇ ਨੂੰ ਨਿਕਲ ਗਿਆ ਮਿੱਠਾ। ਇਨ ਮਾਈ ਬੋਡੀ। ਆ ਗਿਆ ਅੱਛੀ ਗੱਲ ਕਰਨ ਡਿਆ ਸੀ ਯਾਰ ਵਾਜਿਆਂ ਦੇ, ਮਤਲਬ ਕਿ ਯਾਰ ਜਿਹੜੇ ਲੋਕ ਵਾਜੇ ਵਜਾਉਂਦੇ ਨੇ, ਸਲੰਸਰ ਕੱਢ ਕੇ ਲੱਗੇ ਨੇ, ਪਾਂ ਲੱਗੇ ਨੇ, ਕੋਈ ਫੈਮਿਲੀ ਜਾ ਰਹੀ ਹੈ ਤੇ ਵਾਜਾ ਵਜਾ ਰਹੇ ਨੇ, ਡਿਸਟਰਬ ਵੈਰੀ ਬਹੁਤ ਯਾਰ। ਇੱਕ ਕੋਸ਼ਿਸ਼ ਕਰੋ ਕਿ ਕਿਸੇ ਦੀ ਦਿਲਦਾਰੀ ਨਾ ਹੋਵੇ। ਸਹੀ ਗੱਲ। ਦਿਲਦਾਰੀ ਅਗਰ ਸਭ ਕੁਝ ਮਾਫ ਹੋ ਸਕਦਾ ਹੈ, ਲੇਕਿਨ ਕਿਸੇ ਦੀ ਦਿਲਦਾਰੀ ਉਹ ਵੀ ਨਹੀਂ ਮਾਫ ਹੋਣੀ। ਸਹੀ ਗੱਲ। ਵੈਦਲ ਸਾਹਿਬ ਪਿੱਛੇ ਤੇ ਵੇਖੋ ਆਪਣਾ। ਮੈਂ ਉਹ ਹੋਸਟਿੰਗ ਦੇ ਚੱਕਰਾਂ 'ਚ ਨਹੀਂ ਆਇਆ, ਮੈਂ 5 ਮੈਸੇਜ ਸੀ ਉਹ ਦੇ ਦਿੰਦੇ। ਕੀ ਮੈਸੇਜ ਕੀ ਪੈਸੇ ਲੋਗੇ? ਚੱਲ ਆ। ਅੱਗ ਲਾ ਦਿਓ ਉਹ ਤਾਂ ਮੈਂ ਮੈਨੂੰ ਕੋਈ ਥੜਾ ਜਿਹਾ ਬਣਾ ਦੇ, ਮੈਂ ਥੜੇ ਤੇ ਬਹਿ ਜੂ। ਨਹੀਂ ਨਾ ਤੂੰ ਇੱਜ਼ਤ ਨਹੀਂ ਕਰਨੀ ਅਗਲੇ ਬੰਦੇ ਦੀ ਯਾਰ। ਯਾਰ ਆ ਮਿੱਠੇ ਆ ਯਾਰ। ਯਾਰ ਮਿੱਠੇ ਤੂੰ ਐਂਕਰ ਆ, ਤੂੰ ਕਿੱਧਰ ਤੁਰਿਆ? ਕਰ ਲੈ ਜਾ ਐਂਕਰ ਕਿਤੇ, ਤੁਸੀਂ ਐਂਕਰ ਸਮਝਦੇ। ਚੱਲ ਯਾਰ ਮਿੱਠਾ ਜੀ ਲਈ ਕਲੈਪ ਯਾਰ, ਵਾਹ ਯਾਰ। ਦਿਓ ਮੈਸੇਜ। ਮੈਸੇਜ ਭਰਾਵਾ ਇਹੀ ਆ, ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ। ਠੀਕ ਠਾਕ ਚੱਲਦਾ। ਆਹੋ ਕਿਸੇ ਭੈਣ ਭਰਾ, ਕਿਸੇ ਯਾਰ ਦੋਸਤ, ਕਿਸੇ ਉਸਤਾਦ ਦੇ ਕਹਿਣ ਤੇ ਵੀ ਹੋਸਟ ਨਹੀਂ ਹੋਣਾ, ਐਂਕਰ ਨਹੀਂ ਹੋਣਾ, ਇਹ ਫਾਇਦਾ ਕੋਈ ਨਹੀਂ। ਤੁਸੀਂ ਇੱਥੇ ਬਹਿ ਕੇ ਆਰਾਮ ਨਾਲ ਆਪਣਾ ਮਜ਼ਾ ਕਰੋ, ਹੜਗੁੱਲੀਆਂ ਕਰੋ, ਜੁਗਤਾ ਕਰੋ, ਇੱਥੇ ਬਹਿ ਕੇ ਦੇਖੋ ਜੀ। ਲੇਕਿਨ ਮਿੱਠੇ ਜਿਹੜੀ ਕੌਮ ਆਪਣਾ ਕੰਮ ਕਰਨਾ ਨਹੀਂ ਜਾ ਰਹੀ, ਅੱਗੇ ਵਧਣਾ ਨਹੀਂ ਜਾ ਰਹੀ, वो कौम नहीं है यार। जो कौम अपने हालात नहीं दुरुस्त कर सकती उसे जीने का कोई हक नहीं, क्योंकि इस दुनिया में गरीब पैदा होना कोई जुर्म नहीं, लेकिन गरीब मरना सबसे बड़ा जुर्म है। आप तो अपना करो, अपना करना। इस दुनिया में लगता उस्ताद जी इत्थे लम्मे पै जांदे आ ਜਾਂ ਡਿੱਗ ਜਾਂਦੇ, ਉਹ ਥੱਕਦੇ ਆ ਨਹੀਂ, ਆਵਾਜ਼ਾਂ ਹੁੰਦੇ ਨਹੀਂ ਹੈ, ਜਿਹੜੀ ਕੋਲੈਬੋਰੇਸ਼ਨ ਬਣਦੀ ਹੈ ਨਾ ਇਹਦਾ ਕਰਕੇ ਪੈ ਜਾਂਦੇ ਭਾਈ। ਇੱਕ ਮੈਸੇਜ ਮਿੱਠੇ ਐ ਵੀ ਦੇ ਦੇ, ਇਹ ਤਾਂ ਹੁਣ ਤੂੰ ਜੋ ਦਿਲ ਤੇ ਲੈ ਰਿਹਾ ਨਾ ਗੱਲ। ਲਾ ਲਓ ਭਾਈ 1 ਸੈਕਿੰਡ। ਹਾਂ ਯਕਦਮ ਲਾਈਟ ਬੰਦ ਹੋਵੇ ਨਾ, ਏਦਾਂ ਦਾ ਮਸਤ ਭੱਜ ਕੇ ਕਹੂਗਾ ਸਾਰਿਆਂ ਦੀ ਬੰਦ ਆ ਭਾਜੀ। ਸਹੀ ਯਾਰ। ਮਿੱਠਾ ਜੀ ਮੈਸੇਜ ਇਹ ਆ, ਫਰੀਦ ਭਾਈ ਇਹ ਜਿਹੜੇ ਪੈਸੇ ਪਾ ਕੇ ਤਾਂ ਜੇ ਦਵੋ ਆ ਬੱਚਾ ਬਾਹਰ ਘਲਾਤਾ ਜੀ ਇੱਕ, ਆਹੋ ਉਹ ਵਿਚਾਰਾ ਉੱਥੇ ਪਿਸਦਾ ਵਾ ਧੁੱਪੇ ਸਾਰਾ। ਇਹਨੂੰ ਮੈਸੇਜ ਨਹੀਂ ਉਹ ਆਪੇ ਦੇ ਲਾ ਹੋ ਗਿਆ ਬਿਲ। ਨਹੀਂ, ਮਿੱਠੇ ਦੇ ਹੋ ਗਿਆ ਭਾਜੀ। ਇਹ ਤੁਸੀਂ ਕਹਿਤਾ, ਮੈਂ ਕਹਤਾ ਇੱਕੋ ਹੀ ਗੱਲ ਆ। ਇਹਨਾਂ ਕੋਈ ਫਰਕ ਆ ਹੌਸ਼ ਤੇ ਤੁਹਾਡੇ ਚ? ਉਹਨੂੰ ਬਾਹਰ ਘਲਾ ਦਿੰਦੇ ਬੱਚੇ ਨੂੰ, ਉੱਥੇ ਵਿਚਾਰਾ ਜਲੀਲ ਹੋ ਜਾਂਦਾ, ਜ਼ਿੰਦਗੀ ਤਬਾਹ ਹੋ ਜਾਂਦੀ ਉਹਦੀ ਹੈ। ਇਹਨੂੰ ਦੇ ਲੈਣ ਦੇ ਮੈਂ। ਕੱਲ ਨੂੰ ਤੇਰਾ ਕੈਮਰਾ ਪੁੱਤ ਹੋਊਗਾ ਤੇ ਜਾਲ ਦਾ ਨਾਲ ਹੈ ਜੀ, ਇਹ ਘਰ ਹੀ ਕਰ ਲਿਆ ਕਰੀ। ਉਹ ਤੇਰਾ ਕੈਮਰਾ ਅੱਛੇ ਤਰੀਕੇ ਨਾਲ ਮੈਸੇਜ ਦੇ, ਤੁਹਾਡਾ ਵੀ ਮੈਸੇਜ ਆਏਗਾ। ਚੱਲ ਨਹੀਂ ਮਿੱਠੇ ਯਾਰ, ਉਹ ਕਹਿ ਰਿਹਾ ਕਿ ਜਿਹੜੇ ਲੋਕ ਬਾਹਰ ਬੱਚੇ ਆਪਣੇ ਘਲਾਉਂਦੇ ਉਹਨਾਂ ਦੇ ਬਾਰੇ ਚ ਤਾਂ ਯਕੀਨ ਕਰੋ ਆ ਹਰਟ ਤੇ ਹੋਣ ਵਾਲੀ ਗੱਲ ਆ। ਕਿੱਥੇ ਹਲਟ ਤੇ ਹੋਣ ਵਾਲੀ ਹੈ। ਯਕੀਨ ਕਰੋ, ਉਹ ਬੱਚੇ ਦੀ ਫੀਲਿੰਗ ਹੀ ਨਹੀਂ ਸਮਝਦੇ ਕਿ ਯਾਰ ਉਹਨੂੰ ਬਾਹਰ ਘਲਾਤਾ ਮਿੱਠਾ ਜੀ, ਉਹਨੂੰ ਬਾਹਰ ਘਲਾਤਾ। ਆਪ ਜਿਹੜੇ ਪਿੱਛੇ 6-7 ਜਣੇ ਜੈਸ਼ੀਆ ਮਾਰ ਰਹੇ ਆ ਕੀ ਜੀ ਭਰਾ ਬਾਹਰ ਗਿਆ ਵਾ। ਯਾਰ ਤੁਸੀਂ ਵੀ ਤੇ ਕੰਮ ਕਰੋ ਨਾ। ਨਹੀਂ ਗੱਲ ਦੁੱਖ ਵਾਲੀ, ਮੈਸੇਜ ਆ ਮੈਸੇਜ ਦਿਓ ਜ਼ਰਾ। ਗੱਲ ਦੁੱਖ ਵਾਲੀ। ਹਲੇ ਦਿੱਤਾ ਹੀ ਨਹੀਂ, ਹਲੇ ਦਿੱਤਾ ਹੀ ਨਹੀਂ ਮੈਸੇਜ। ਆ ਦੋ ਟਾਈਮ ਹਲੇ ਦਿੱਤਾ। ਜਿਹੜੇ ਬੱਚੇ ਬਾਹਰ ਜਾਂਦੇ ਜਾਣਦੇ, ਤੂੰ ਸਾਲਾ ਲਾ ਕੇ ਆਉਣੇ ਆ ਵੀ ਤੂੰ ਕਿ ਤੈਨੂੰ ਟੈਕਸੀ ਪੈਕ ਕਰਦਾ ਜਾਣਦੇ ਤੇ ਬੱਚੇ ਜਾਣੇ ਧੜ ਚੁੱਕ ਗਿਆ ਵਾ ਨਜਾਇਜ਼ ਹੀ ਨਾ। ਤੂੰ ਪਤਾ ਜਹਾਜ਼ ਤੇ ਟਾਕੀ ਮਾਰਦਾ ਤੈਨੂੰ ਇਹਦਾ ਕੀ ਮਸਲਾ? ਵੀ ਦੱਸ। ਲੋਕਾਂ ਦੇ ਬੱਚੇ ਇੱਥੇ ਵੱਡੇ ਜਾਣਦੇ, ਲੋਕੀ ਇੱਥੇ ਕੀ ਕਰਨ ਹੁਣ? ਭੁੱਖੇ ਮਰਨ ਵਿਚਾਰੇ ਬਾਹਰ ਜਾਣਦੇ ਨੇ, ਤੂੰ ਵਿੱਚ ਲੈ ਦਈ। ਮੇਰੇ ਯਾਰ ਦਾ ਮੈਸੇਜ। मेरे दोस्त आप अब वाइंड अप की तरफ आए, कोई बात करें ਰਹਿਣ अपनी- ਪੂਰੀ ਦੇਣਗੇ। नहीं ਆਤਾ ਇੱਥੇ ਜਗ੍ਹਾ ਬੰਦਾ ਨਹੀਂ ਦੱਬਿਆ ਇਹਨਾਂ ਨੂੰ, ਮਾਲ ਕੇ ਸੀਟ ਜਿਹੜੇ ਉੱਪਰ ਕੇ ਦਵਾਈ ਗਏ ਹੋਏ ਨੇ, ਬੰਦਾ ਕੋਈ ਚੱਲ ਰਿਹਾ ਸੀ। ਇੱਥੇ ਗਮਲਾ ਰੱਖਣਗੇ ਕਹਾ ਤੋਂ, ਮੈਂ ਬਹਿਣਾ ਹੀ ਨਹੀਂ। ਉਹ ਲਾਣਤ ਪਾਇਆ ਸੇ ਹੌਸਟ ਤੇ ਯਾਰ। यार तू एक ऐसा फनकार है कि तू 2-3 मिनटां च ही अपना काम दिखा देना तेरे। ਐਸਾ ਮੈਨੂੰ ਮੈਂ ਕੈਸਾ ਲੱਗਣ ਡਿਆ, ਮੈਂ ਕੈਸਾ ਫਨਕਾਰ ਆ ਭਾਈ ਦੇ ਤਾਂ ਸਹੀ।
ਲੇਕਿਨ ਜੋ ਤੈਨੂੰ ਵੀ ਮੈਂ ਸੁਣਾ ਤੂੰ ਭਰਾਵਾ ਕਿਤੇ ਚਪੇ ਚੌਰੀ ਪੜ ਜਾ ਕਿਤੇ ਕੁੱਤਾ ਪਾਉਣ ਲੈ ਤੇ ਆ ਘਰ ਨਾਲੇ ਭਾਜੀ ਇੱਕ ਹੋਰ ਮੈਸੇਜ ਉਹ ਘਰ ਪੈ ਆ ਜਿਹੜਾ ਬਾਹਰ ਵਾਲਾ ਨਾ ਬੱਚੇ ਦੱਸਦੇ ਇਹਨਾਂ ਦੀ ਤੇ ਸਲਾਹ ਕਰਦੇ ਯਾਰ ਮੈਂ ਹੁਣ ਬੱਚਿਆਂ ਨੂੰ ਜਾ ਕੇ ਲੱਭਾ ਕਿਹੜਾ ਬੱਚਾ ਬਾਹਰ ਆ ਗਿਆ ਉਹ ਯਾਰ ਤੂੰ ਇੱਥੇ ਵੇਖੀ ਸਾਰੇ ਵਿਊਅਰਸ ਵੇਖਣ ਦੇ ਤੈਨੂੰ ਯਾਰ ਮੈਂ ਰਾਤ ਆਊਟ ਆਫ ਕੰਟਰੀ ਜਿਹੜੇ ਬੈਠੇ ਛੋਟਾ ਸਪੀਕਰ ਲੈਣਾ ਵਾ ਮੈਂ ਫੜ ਤੜ ਕੇ ਮੋਟੇ ਡੰਡੇ ਦਾ ਰੇਲਾ ਸਾਈਕਲ ਲੈਣਾ ਵਾ ਰਾਤ ਨੂੰ ਛੋਟੇ ਸਪੀਕਰ ਤੋਂ ਮੈਸੇਜ ਦਿਆ ਕੇ ਲੋਕਾਂ ਨੂੰ ਘਰੋਂ ਉਠਾ ਕੇ ਇਹ ਮੈਸੇਜ ਆ ਨਹੀਂ ਉਹ ਯਾਰ ਜਿਹੜੇ ਲੋਕ ਬਾਹਰ ਜਾਂਦੇ ਆ ਸਹੀ ਕਰਦੇ ਆ ਹੁਣ ਮੈਂ ਫੜ ਅੰਦਰ ਮਾਰਨੇ ਆ ਯਾਰ ਵੈਸੇ ਦੱਸ ਤੇ ਸਹੀ ਆ ਚਲੋ ਇਹ ਨਹੀਂ ਯਾਰ ਆ ਪੈਸੇ ਇਹ ਰਾਤ ਨੂੰ 2-2 ਵਜੇ ਮਹਿੰਦੀਆਂ ਕੱਢਦੇ ਮੁੰਡੇ ਅੱਜ ਕੱਲ ਦੇ ਹੈਂ ਬੱਚਾ ਹਾਏ ਯਾਰ ਦੇ ਉਹ ਤੇਰੇ ਘਰ ਛੁੱਟੀ ਡਿੱਗ ਪਈ ਤੈਨੂੰ ਇਸ ਗੱਲ ਲੱਗੇ ਢੋਲ ਵਾਲਾ ਬਣ ਗਿਆ ਤੇਰੇ ਘਰ ਤੈਨੂੰ ਇਸ ਗੱਲ ਕੀ ਲੱਗੇ ਆਹ ਵੀ ਬੱਚੀ ਤੂੰ ਮਰਜ਼ੀ ਕਰ ਤੂੰ ਚੁੱਪ ਕਰਕੇ 9 ਵਜੇ ਦੀ ਖਬਰਾਂ ਸੁਣ ਕੇ ਸੌਂ ਜਾ ਕਰ ਲੇਕਿਨ ਜਿਹੜੇ ਬਾਹਰ ਜਾਂਦੇ ਨੇ ਮਿੱਠਾ ਜੀ ਮੈਂ ਉਹ ਬਾਹਰ ਤੂੰ ਹੁਣ ਜਾਂਦੇ ਬਾਹਰ ਯਾਰ ਤੂੰ ਯਾਰ ਦੇਖ ਨਾ ਤੂੰ ਕਿਤੇ ਮੋਢੇ ਚੱਕ ਕੇ ਛੱਡ ਕੇ ਆਉਂਦੇ ਯਾਰ ਬਾਹਰ ਜਾਂਦੇ ਤੁਹਾਡਾ ਕੋਈ ਇੱਕ ਬੰਦਾ 50 ਲੱਖ ਰੁਪਇਆ ਲਾ ਕੇ ਬਾਹਰ ਜਾ ਰਿਹਾ ਵਾ ਚਲੋ ਉਹ 100 ਲੱਖ ਘੱਟ ਦੇ ਦਿਓ ਭਾਈ ਉਹ ਚਲੋ ਲੱਗ ਘੱਟ ਦੇ ਨਹੀਂ ਭਾਈ 50 ਲੱਖ ਰੁਪਇਆ ਲਾ ਕੇ ਬਾਹਰ ਜਾ ਰਿਹਾ ਉਹ ਇੱਥੇ 30 ਲੱਖ ਰੁਪਏ ਦਾ ਆਪਣਾ ਬਿਜ਼ਨਸ ਕਰ ਲਵੇ ਆਪਣਾ ਕੀ ਕਰ ਵੇ ਕਰੀਮ ਦਾ ਹੁਣ ਚਾਲ ਤੇ ਇੰਨੇ ਕਿ ਛੋਲੇ ਲਾ ਕੇ ਬਹਿ ਜਾ ਕਰੇ ਕਰੀਮ ਤੇ ਮਸ਼ੀਨ ਦਾ ਕਰਨਾ ਨਾਲੇ ਯਾਰ ਯਾਰ ਇੰਨਾ ਕੰਮ ਵਾ ਮਿੱਠੇ ਕਹਦਾ ਓਏ ਆਪਣਾ ਕਰ ਲਓ। ਜਿਹੜੀ ਨੀਲੀ ਕਹਿੰਦੇ ਹੁੰਦੀ ਐਡੀਟਰ ਮੀ ਆਹੋ ਉਹ ਇੰਨੀ ਕੱਲੇ ਉਸਤਾਦ ਤੇ ਲਿਖਣੀ ਕਰੀਮ ਆ ਗੱਲਾਂ ਤੇ ਕਿਹਾ ਨਮਕੀਆਂ ਪਈਆਂ ਵਾ ਉਹ ਗੰਨੇ ਦਾ ਕਰ ਲਵੇ ਸਾਗ ਦਾ ਕਰ ਲਵੇ ਹੋਰ ਬੜੇ ਕੰਮ ਵਾ ਯਾਰ ਗੰਨੇ ਇੰਜ ਕਰਕੇ ਪਹਿਲੀ ਪੂਰੀ ਕਰਨੀ ਤੇ ਬੀੜ ਬਾਹਰ ਆ ਜਾਣਾ ਸਾਜੀ ਦਾ ਚਲੋ ਅੱਗੇ ਉਸਨੇ ਕਰ ਅੱਛਾ। ਅਗੋ ਖੁੱਡਾ ਜਾ ਰਹਿਣਾ ਤੇਰੋਂ ਇੱਕ ਛੋਟੀ ਜੀ ਗੱਲ ਮੈਂ ਕਰਨੀ ਬਿਸਮਿਲ੍ਲਾ ਸਰ ਮੈਂ ਇਹ ਗੱਲ ਕਰਨਾ ਚਾਹ ਰਿਹਾ ਕਿ ਜੋ ਕੁਝ ਹੋ ਰਿਹਾ ਜਾਂ ਜੋ ਅਸੀਂ ਸ਼ੋਅ ਦੇ ਵਿੱਚ ਸ਼ਕਲ ਬਣਾਈ ਕੋਸ਼ਿਸ਼ ਕੀਤੀ ਹਾਂ ਫੈਸਲ ਸਾਹਿਬ ਇੰਟਰਰਪਟ ਕਰਦੇ ਰਹੇ ਕਾਲੂ ਕਰਦਾ ਰਿਹਾ ਸੀ ਸਾਰੇ ਜੋ ਕੁਝ ਵੀ ਮਿੱਠਾ ਵੀ ਵਿੱਚ ਆਪਣਾ ਕੰਮ ਕਰ ਰਿਹਾ ਸੀ ਇਹ ਜਿਹੜੇ ਲੋਕ ਵੇਖ ਕੇ ਜਜ਼ਬਾਤੀ ਤੌਰ ਤੇ ਕਮੈਂਟਸ ਕਰਨ ਲੱਗਿਆ ਇਹ ਨਹੀਂ ਸੋਚਦੇ ਹੈਗੇ ਕਿ ਯਾਰ ਇੱਕ ਕੰਟੈਂਟ ਚੀਜ਼ ਹੁੰਦੀ ਆ ਕਿਸੇ ਵੀ ਚੀਜ਼ ਦੀ ਕ੍ਰੀਏਟੀਵਿਟੀ ਕਰਨ ਲਈ ਯਾਨੀ ਫਨ ਕ੍ਰੀਏਟ ਕਰਨ ਲਈ ਉਹਨਾਂ ਨੂੰ ਪੋਜ਼ਿਟਿਵ ਨੈਗੇਟਿਵ ਦਾ ਇੱਕ ਰੋਲ ਪਲੇ ਕਰਨਾ ਪੈਂਦਾ ਤੇ ਲਿਹਾਜ਼ਾ ਜਿਹੜੇ ਮਾਸ਼ਾਅੱਲਾ 4-5 ਜਣੇ ਜਜ਼ਬਾਤੀ ਨੇ ਨਾ ਉਹ ਫਿਰ ਅਜੀਬ ਤਰ੍ਹਾਂ ਦੇ ਕਮੈਂਟਸ ਕਰਨ ਲੱਗ ਪੈਂਦੇ ਨੇ ਐਸਾ ਕੁਝ ਵੀ ਨਹੀਂ ਹੁੰਦਾ ਨਾ ਫੈਸਲ ਸਾਹਿਬ ਮਿੱਠਾ ਕਾਲੂ ਦਾਨਿਸ਼ ਸਾਡੇ 'ਚ ਅਲਹਮਦੁਲਿਲਾ ਮੈਂ ਤੁਹਾਨੂੰ ਪੂਰਾ ਵਸੂਕ ਨਾ ਕਹਿ ਰਿਹਾ ਅੱਲਾ ਜਾਣਦਾ ਸਾਡੇ 'ਚ ਇੱਕ ਰੱਤੀ ਬਰਾਬਰ ਫਰਕ ਨਹੀਂ ਹੈ ਸਾਡੇ 'ਚ ਕੋਈ ਦਿਲਾਂ 'ਚ ਅਸੀਂ ਤਫਰੀਕ ਨਹੀਂ ਕਿ ਮਿੱਠਾ ਉੱਥੇ ਬੈਠਾ ਫੈਸਲ ਉੱਥੇ ਬੈਠਾ ਤੇ ਫੈਸਲ ਵੱਡਾ ਜਾਂ ਮਿੱਠਾ ਵੱਡਾ ਜਾਂ ਮੈਂ ਵੱਡਾ ਕੋਈ ਵੱਡਾ ਛੋਟਾ ਨਹੀਂ ਸਾਡੇ 'ਚ ਕੋਈ ਤਫਰੀਕ ਨਹੀਂ ਸਜਾਦ ਜਾਨੀ ਸਾਹਿਬ ਦੇ ਅਸੀਂ ਇਸ ਪਲੇਟਫਾਰਮ ਤੇ ਉਸਤਾਦ ਦੇ ਜ਼ੇਰੇ ਸਾਇਆ ਅਸੀਂ ਸਾਰੇ ਬਰਾਬਰ ਹਾਂ ਤੇ ਲਿਹਾਜ਼ਾ ਆਪਣੇ ਦਿਲ ਵੱਡੇ ਕਰਕੇ ਨਾ ਮੈਂ ਕੁਝ ਸ਼ੋਜ਼ ਤੋਂ ਨਾ ਬੇਸਿਕ ਅਸੀਂ ਪਲੈਨਿੰਗ ਯਾਰ Planning ਆ, ਸਾਰੀ ਵਿੱਚ ਗੱਲ। ਰੋਕ ਕੇ ਇੱਕ ਦੂਸਰੇ ਨੂੰ ਦੱਸੀਦਾ ਕਿ ਯਾਰ ਤੁਸੀਂ ਇਸ ਤਰ੍ਹਾਂ ਕਰੋ ਸਾਰੀ ਮੈਂ ਇਸ ਤਰ੍ਹਾਂ ਕਰਨਾ ਮੈਂ ਇਸ ਤਰ੍ਹਾਂ ਕਰਨਾ ਸਭ planning ਸਾਡਾ ਆਪਸ ਚ ਰਹਿਣ ਸਹਿਣ ਬੈਠ ਖਲੋਣ ਗੱਲਬਾਤ ਨਾ ਬੜਾ ਦੋਸਤਾਨਾ ਵਾ ਤੇ ਕਿਸੇ ਨੂੰ ਇਹ ਕਰਨਾ ਹੀ ਨਹੀਂ ਚਾਹੀਦਾ ਕਿ ਜੀ, ਫਲਾਨਾ ਬਿਲਕੁਲ। ਉਸਕੋ ਇਹ ਕਰ ਰਿਹਾ ਉਸਕੋ वो कर रहा है। ਨਹੀਂ ਉਹ ਪਤਾ ਕੀ ਵਿੱਚ ਕਮੈਂਟਸ ਫੈਸਲ ਸਾਹਿਬ ਦੇ ਫੈਨਸ ਤੁਸੀਂ ਮੈਨੂੰ ਸਿਰਫ ਇਹ ਕਹਿਣਾ ਕਿ ਮਿੱਠੇ ਉੱਠ ਕੇ ਵੰਡ ਦੇ ਦੇ ਅੱਲਾ ਖੈਰ ਕਰੂਗਾ ਤੁਸੀਂ ਮੇਰੇ ਕੋਲ ਸਿਰਫ ਓਕੇ ਨਾਲ ਨੂੰ ਬਾਇਓ ਕਰਾਉਣਾ ਬਾਕੀ ਅੱਲਾ ਖੈਰ ਕਿੱਥੇ ਜੀ ਤੁਸੀਂ कल फिर मिलते हैं ਨਹੀਂ ਕੱਲ ਮੈਂ ਲਾਂਤ ਨਹੀਂ ਪਾਉਂਦਾ ਅੱਜ ਵਾਲਾ ਨਹੀਂ ਸਹੀ ਮਿਲ ਹੋਇਆ ਮੇਰੇ ਕੋਲ ਕੱਲ ਵੀ ਮੈਂ ਮਿਲਣਾ अगला बड़ा अच्छा है यार ਨਹੀਂ ਅਸੀਂ ਇੱਕ ਸ਼ੋਅ ਹੋਰ ਮਿੱਠੇ ਦੇ ਕੋਲੋਂ ਕਰਵਾਵਾਂਗੇ ਹਾਂ। ਇਸ ਤੋਂ ਬਾਅਦ ਇਦਾਂ ਹੀ ਨਹੀਂ ਇਸੇ ਰੇਟ 'ਚ ਗੱਲ ਇਹ ਵਾ ਕਿ ਅਸੀਂ ਕਰਵਾਉਣਾ ਮਿੱਠੇ ਕੋਲ ਇੱਕ ਫਾਈਨਲ ਸ਼ੋਅ ਜਿਹਦੇ ਵਿੱਚ ਮਿੱਠਾ ਇਕੱਲਾ ਖੇਡੇਗਾ ਸਾਨੂੰ ਸਾਰਿਆਂ ਨੂੰ ਜੁਗਤਾਂ ਕਰੇਗਾ ਮਿੱਠੇ ਲਈ ਬਹੁਤ ਬਾਬੇ ਸਾਰੀ ਦੇ ਦਿਓ ਭਾਈ ਇਹ ਨਾਜ਼ਰੀਨ ਸਹੀ ਜਾਣ ਛਡਾਉਂਦੇ ਆ ਐਵੇਂ ਅਗਲੇ ਕਿਤੇ ਪਾ ਕੇ ਨਾ ਚਾਰ ਜਣੇ ਬਹਿ ਗਏ ਨਹੀਂ ਸਾਰੇ ਕਰੋ ਪ੍ਰੋਪਰ ਮਿਹਨਤ ਕਰੋ ਤਨਖਾਹਾਂ ਨਹੀਂ ਜਾਂਦੀਆਂ ਸੈਂਡਿੰਗ ਨਹੀਂ ਹੁੰਦੀ ਮਾਸ਼ਾਅੱਲਾ ਮਿੱਠਾ sending ਕਰਾ ਦਿਓ। ਮੈਨੂੰ ਨਹੀਂ ਹੋਈ ਲੇਕਿਨ ਯਾਰ ਸਾਰਾ ਮਾਸ਼ਾਅੱਲਾ ਪਲੈਨਿੰਗ ਸੀਗਾ ਕਿ ਜੋ ਵੀ ਹੈ ਅਗਰ ਭਾਈ ਮੇਰੀ ਤਰਫੋਂ ਕੋਈ ਦਿਲਦਾਰੀ ਹੋਈ ਤਾਂ ਮੈਂ ਮਾਜ਼ਰਤ ਚਾਹਨਾ ਵਾ ਯਾਰ ਸਾਰੀ ਆਡੀਅנס ਅੱਗੇ ਮੈਂ ਗੁਜ਼ਾਰਿਸ਼ ਕਰਨਾ ਚਾਹਾਂਗਾ ਤੇ genuine ਗੱਲ ਮੈਂ ਆ। ਬੇਸਿਕ ਮੈਂ ਮਿੱਠੇ ਬਿਮਾਰ ਹੈਗਾ ਵਾ ਯਾਰ ਮੈਂ ਸੱਚੀ ਮੁੱਚੀ ਯਾਰ ਮੈਂ ਬਿਮਾਰ ਆ ਮੈਂ ਗੱਲ ਅਗਰ ਉੱਚੀ ਕਰਦਾ ਮੈਂ ਤੇ ਮੇਰੇ ਜਿਸਮ 'ਚ ਸ਼ਿਵਰਿੰਗ ਸ਼ੁਰੂ ਹੋ ਰਹੀ ਹੈ ਮੇਰੇ ਉਹ ਜਿਸਮ 'ਚ ਸੂਈਆਂ ਚੁੱਭ ਰਹੀਆਂ ਨੇ ਮੇਰੇ ਜਬੜੇ 'ਚ ਦਰਦ ਹੋ ਰਹੀ ਹੈ ਫੈਸਲ ਸਾਹਿਬ ਮੇਰੇ ਇੱਕ ਗੋਡਿਆਂ 'ਚ ਦਰਦ ਹੋ ਰਹੀ ਹੈ ਜਦੋਂ ਇੰਨੇ ਮਰਜ਼ ਹੋਣਾ ਤੇ ਚੁੱਪ ਕਰਕੇ ਪਰਦਾ ਕਰ ਜੀਦਾ ਵਾ ਮੈਂ ਉਹੀ ਕਹਿਣਾ ਮੇਰੇ ਲਈ ਯਾਰ ਦਵਾ ਦੀ ਅਪੀਲ ਹੈ ਯਾਰ ਨਾਜ਼ਰੀਨ ਕਰਨਾ, ਇੱਕ ਮਿੰਟ ਲੇਕਿਨ- ਐਂਡ ਵਾਲਾ ਤੇ ਮਿੰਟ ਡੇਢ ਮਿੰਟ ਭਰਾ ਨੂੰ ਲਾ ਲੈ ਮੈਂ ਮੋਬਾਈਲ ਮਾਰ ਲੈਣਾ ਆਪਣੇ ਗੱਲ ਫੈਸਲ ਸਾਹਿਬ ਉਹ ਗੱਲ ਕਲੀਅਰ ਕਰਨਾ ਕਿ ਲੋਕ ਇਹ ਚੀਜ਼ਾਂ ਬਹੁਤ ਸਾਰੀਆਂ ਵਿੱਚ ਸੋਚਦੇ ਨੇ ਮਾਸੂਮ ਪਿਆਰੇ ਲੋਕ ਜਿਹੜੇ ਹੁੰਦੇ ਨੇ ਨਾ ਦਿਲ ਜਿੱਦਾਂ ਮਾਸੂਮ ਹੁੰਦੇ ਨੇ ਨਾ ਉਹ ਗੱਲ ਸਿੱਧੀ ਲੈ ਜਾਂਦੇ ਨੇ ਕਿ ਅਸੀਂ ਮੈਂ ਆਫਤਾਬ ਸਾਹਿਬ ਦੇ ਕੋਲੋਂ ਨਹੀਂ ਯਾਰ ਉਹ ਹੋਸ਼ ਕਰੂਗਾ clear ਯਾਰ ਮੈਂ ਅਸੀਂ ਕਰਦਾ। ਸਿਰਫ ਇਹਨੂੰ ਛੇੜਦੇ ਰਹਿੰਦੇ ਆ ਯਾਰ ਮਿੱਠੇ ਉਹ ਮੈਂ ਕਰਦਾ ਕਲੀਅਰ ਯਾਰ ਵੇਖੋ ਮੈਂ ਕਰਦਾ ਨਾਜ਼ਰੀਨ ਆ ਜਿਹੜਾ ਫੈਸਲ ਭਾਈ ਨੇ ਕਿਹਾ ਤਬੀਅਤ ਖਰਾਬ ਆ ਬਾਖੁਦਾ ਐਵੇਂ ਜਦੋਂ ਦਫ਼ਤਰ ਵੜਿਆ ਵਾ ਨਾ ਕਾਲੂ ਇਸ ਚੀਜ਼ ਦਾ ਗਵਾਹ ਵਾ ਐ ਮੈਨੂੰ ਕਾਲੂ ਨੂੰ ਪਿੱਛੋਂ ਬਹੁਤ ਕੁੱਟਿਆ ਯਾਰ ਗੁਰਦਿਆਂ 'ਚ ਦਰਦ ਹੋਈ ਆ ਉਹ ਤੋਂ ਗਲੇ ਦਾ ਤੁਹਾਨੂੰ ਪਤਾ ਗਲਾ ਓਏ ਉਹ ਤਾਂ ਤੂੰ ਦਵਾਈ ਲਈ ਠੀਕ ਨਹੀਂ ਹੋ ਗਿਆ ਠੀਕ ਨਹੀਂ ਹੈ ਨਹੀਂ ਨਹੀਂ ਕਾਲੂ ਤੂੰ ਤੈਨੂੰ ਤੇਰੀ ਮਾਂ ਦੀ ਕਸਮ ਲੱਗੇ ਕਾਲੂ ਲਈ ਦੋਈ ਉਹ
ਨਹੀਂ ਉਹ ਚੱਲ ਮਿੱਠੇ ਤੂੰ ਘਾਹ ਵੀ ਤੇ ਟੱਪਣ ਡਿਆ ਸੀ ਉਦੋਂ ਦਾ, ਕੱਲ ਦਾ ਤੂੰ ਉੱਥੇ ਘੁਲਣ ਡਿਆ ਸੀ ਕੱਲ੍ਹ। ਯਾਰ ਇਹਨੇ ਚੋਲ ਖਾਤੇ ਮੰਗਾ ਕੇ ਹੈ ਹਟਦਾ ਤੇ ਆਪ ਨਹੀਂ ਉੱਥੋਂ ਮੈਨੂੰ ਕਹੀ ਜਾਂਦਾ ਲੂਣ ਮਿਰਚਾਂ ਨਾਲ ਵੈਰਾਈਟੀ ਇਹਨੇ ਚੋਲ ਲੈ ਕੇ ਕਿਤੇ ਐਡੀ ਪ੍ਰਾਤ ਖਾ ਗਿਆ, ਕੱਲ ਤੂੰ ਨਾਲ ਬੈਠਾ ਹੋਵੇ। ਕਿਹੜੀ ਕੀ ਗੱਲ ਉਹਨਾਂ ਨੇ ਕੋਈ ਤੈਨੂੰ ਦਵਾਈ ਦਾ ਕਹਿ ਦੇਣਾ ਵੀ ਨਹੀਂ ਨਹੀਂ, ਦੁਆ ਫੈਸਲ ਦੁਆ ਸਾਹਿਬ ਸਹੀ। ਵਾਸਤੇ, ਫਰੀਦ ਸਾਹਿਬ ਵਾਸਤੇ, ਭਾਈ ਦਾਨਿਸ਼ ਵਾਸਤੇ, ਕਾਲੂ ਵਾਸਤੇ, ਮੇਰੇ ਉਸਤਾਦ ਮੁਹਤਰਮ ਵਾਸਤੇ, ਇਹ ਜਿੰਨਾ ਵੀ ਜਸਟ ਸ਼ੁਕਰ ਕੀਤਾ ਭਾਜੀ ਇਹਨੂੰ ਕਬੂਲ ਕਰਿਓ। ਹਾਂਜੀ। ਤੇ ਕੋਈ ਕਿਸੇ ਨਾਲ ਲਾਗਤਬਾਜ਼ੀ ਨਹੀਂ, ਸਾਰੇ ਭਰਾ ਨੇ ਅਸੀਂ। ਕਾਲੂ ਯਾਰ, ਕਾਲੂ ਮੈਂ ਵੀ ਇਹੀ ਯਾਰ ਤੁਸੀਂ ਕਾਲੂ ਯਾਰ ਤੁਸੀਂ ਅਗਲੇ ਪਤ ਨੂੰ ਹੌਸ਼ ਸਮਝਦੇ ਨਹੀਂ। ਕਾਲੂ ਨਾਲ ਮੇਰਾ ਕੋਈ ਮੁਕਾਬਲਾ ਨਹੀਂ, ਕਿੱਥੇ ਚੋਰ ਤੇ ਕਿੱਥੇ ਚਤਰਾਈਆਂ ਹੈ। ਕਾਲੂ ਸਾਡਾ ਵੀਰ ਆ, ਭਰਾ ਵਾ। ਰਾਮੇ ਸਾਹਿਬ ਮਾਸ਼ਾਅੱਲਾ, ਅੱਲਾਹ ਪਾਕ ਨੂੰ ਸਿਹਤ ਦੇਵੇ, ਸੀਨੀਅਰ ਤੇ ਫਰੀਦ ਸਾਹਿਬ ਵੀ ਸਾਹਿਬ, ਦਾਨਿਸ਼ ਭਾਈ, ਕਿਸੇ ਨਾਲ ਕੋਈ ਮੁਕਾਬਲਾ ਨਹੀਂ। ਸਾਡੀ ਟੀਮ ਹਾਂਜੀ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਨਾਲੇ ਓ ਯਾਰ ਆ ਵੇਖ ਯਾਰ, ਅਸੀਂ ਚਿੱਲ ਕਰੀਦਾ ਤੇ ਚਿੰਨ ਕਿ ਲਈ ਕਿਤੇ ਸ਼ੀਸ਼ਾ ਲਗਾ ਚਿੱਲ ਕਰੀਦਾ। ਹੁਣ ਮਿਸਾਲ ਦੇ ਤੌਰ ਤੇ ਮੈਂ ਕਹਿੰਦਾ ਵਾਂ ਕਿ ਯਾਰ ਮੈਂ ਬਹੁਤ ਨਵਾਬ ਆ, ਸ਼ੁਕਰੀਆ ਤੁਹਾਡੀ ਮੈਂ ਮੁਹੱਬਤ ਨਵਾਬ ਆ ਦਾ। ਜਾਂ ਮੇਰੀ ਗੱਲ ਇੱਕ ਲਾਸਟ ਗੱਲ ਵਾਸਤੇ ਮੈਂ ਅਕਸਰ ਕਹਿ ਦਿੰਦਾ ਹੁੰਦਾ ਕਿ ਯਾਰ ਮੈਂ ਨਵਾਬ ਖਾਨਦਾਨ, ਮੁਗਲੀਆ ਖਾਨਦਾਨ, ਉਹਦੇ ਵਿੱਚ ਪਤਾ ਕਿਉਂ ਮੈਂ ਇਹੋ ਜੀ ਗੱਲ ਕਿਉਂ ਕਰਦਾ ਕਿ ਯਾਰ ਅੱਗੋਂ ਇਧਰੋਂ ਵੀ ਗੱਲ ਆ ਜਿਹੜੀ, ਇਧਰੋਂ ਵੀ ਗੱਲ ਆਣੀ ਤੇ ਨਵਾਬ ਸੀ ਤੇ ਇਹ ਕਰਦਾ ਸੀ, ਨਵਾਬ ਸੀ ਤੇ ਇਹ ਕਰਦਾ ਸੀ। ਮੈਂ ਅਕਸਰ ਕਹਿੰਦਾ ਮੇਰੇ ਦਾਦਾ ਜੀ ਗੋਤਾਖੋਰ ਨੇ, ਠੀਕ ਹੈ ਨਾ, ਉਹ ਸਮੁੰਦਰ 'ਚ ਗਏ, ਫਲਾਣੀ ਚ ਲੱਭੀ, ਤੇ ਉਹ ਸਿਰਫ ਔਰ ਸਿਰਫ ਕੀ ਯਾਰ ਜਸਟ ਚਿਲ ਕਰੀਦਾ ਹੈਗਾ। ਫੁੱਟ 1.5 ਫੁੱਟ ਦਾ ਫਰਕ ਆ ਇੱਥੋਂ ਇੱਥੇ ਦਾ, ਸਾਰਾ ਕੁਝ ਉਸ ਭਾਈ ਨੇ ਕੀਤਾ ਵਾ। ਫੁੱਟ 1.5 ਫੁੱਟ ਦਾ ਫਰਕ। ਲੇਕਿਨ ਮਿੱਠੇ ਤੂੰ ਫੈਸਲਾ ਯਾਰ ਹਲਕੀ ਜਿਵੇਂ ਕੀਸੀ ਕਰਕੇ ਆਉਣ ਜਾਣਾ ਵਾ, ਉਹ ਭਾਈ ਨੇ ਆਉਣਾ, ਉਹੀ ਕੁਝ ਵਾ। ਲੇਕਿਨ ਦਿਲੀ ਤੌਰ ਤੇ ਮੈਂ ਦੁੱਖ ਹੋਇਆ। ਮਿੱਠੇਪੁਰੀਏ ਦਾ ਫੈਨ ਆ ਯਾਰ। ਭਾਜੀ ਮੈਂ ਵੀ ਤੁਹਾਡਾ ਫੈਨ ਆ, ਲੇਕਿਨ ਵਾਹ। ਏਦਾਂ ਅਗਲੇ ਨੂੰ ਫੈਨ ਕਹਿ ਕੇ ਉਹ ਬੰਦ ਨਹੀਂ ਕਰਦੇ ਚੱਲਦਾ। ਅੱਛਾ ਨਾਜ਼ਰੀਨ ਤੁਸੀਂ ਬਹੁਤ ਸਾਰਾ ਆਪਣਾ ਖਿਆਲ ਰੱਖਣਾ, ਠੀਕ ਆ। ਕਮੈਂਟ ਤੂੰ ਤਾਂ ਦੇਣਾ ਨਹੀਂ, ਫਿਰ ਦੇਣਾ ਮਿੰਟ ਵੀ ਯਾਰ। ਕਰਦੇ ਯਾਰ ਨਾਜ਼ਰੀਨ ਮੇਰੇ ਵੱਲੋਂ ਮਾਫੀ ਮੰਗੀ ਯਾਰ। ਇਹਨਾਂ ਨੂੰ ਮਾਫੀ ਹੈ ਜੀ। ਨਾਜ਼ਰੀਨ ਤੁਹਾਡੀ ਮੁਹੱਬਤ ਦਾ, ਤੁਹਾਡੇ ਪਿਆਰ ਦਾ ਬਹੁਤ ਬਹੁਤ ਸ਼ੁਕਰੀਆ। ਖੁਸ਼ ਰਹੋ, ਆਬਾਦ ਰਹੋ, ਸ਼ਾਦ ਰਹੋ। ਸਾਡੀ ਸਾਰੀ ਟੀਮ ਤੁਹਾਡੀ ਮੁਹੱਬਤਾਂ ਦੀ ਬਹੁਤ ਬਹੁਤ ਮਸ਼ਕੂਰ ਆ। ਜਿਹੜਾ ਮੈਂ ਉਸਤਾਦ ਜੀ ਦਾ ਚਾਰ ਦਾ ਕਿਹਾ, ਚਾਰ ਵੈਰੀ ਗੁੱਡ ਵਾ ਤੇ ਬੜੀਆਂ ਮਾਸ਼ਾਅੱਲਾ ਫਿਲਮਾਂ ਮੇਰੇ ਉਸਤਾਦ ਨੂੰ ਬੜੀਆਂ ਮਸ਼ਹੂਰੀਆਂ ਜਸਟ ਇੱਕ ਸ਼ੁਗਲ ਕੀਤਾ ਸੀਗਾ। ਬਾਕੀ ਦਿਲ ਤੇ ਨਾ ਲਿਓ ਉਸਤਾਦ ਜੀ, ਤੁਸੀਂ ਵੀ ਤੇ ਉਹ ਮਸ਼ਹੂਰੀ ਵਾਲੇ ਤੁਸੀਂ ਵੀ, ਇਹ ਨਹੀਂ ਕੋਈ ਵੱਡੀ ਗੱਲ ਨਹੀਂ ਸੀ। ਹੈ ਸ਼ੁਕਰ ਆ ਤੁਸੀਂ ਵੀ ਬਚ ਗਏ ਤੇ ਉਸਤਾਦ ਜੀ ਬਚ ਗਏ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਦੇਖਦੇ ਰਹੋ ਪਾਕਿਸਤਾਨ ਜ਼ਿੰਦਾਬਾਦ।